दसो की लोड़ी हुंदी उच्ची उच्ची दसना दुल्ले पट्टी ते निके भरा दी लोड़ी आओ सारे रल के मनाइए लोड़ी लोड़ी हुंदी की है दसो लोड़ी अग ला के सारे इर्द गिर्द बहंदे ने गल्लां करदे ने मूंगफली वंडदे ने चाह पीने मिठाइयां खाने ने हां ते कादे तो हुंदी कादे तो और दुल्ले पट्टी हुणी करदे सी पहले हां सेक विच लो भी आगे एक बारी मचाती है बिस्मिल्लाह पढ़ के तंदूर दे विच लग जानी रौनक ये सारा कुछ ढक्कन दे उत्ते रहना कि विच पाउणा नहीं विच पाउणा जी ओ गोशे तो बाद पावांगे ना ਇਹਨੇ ਮਿਰਚ ਦਾ ਵੀ ਸਟਾਈਲ ਬਦਲਦਾ ਉਹਨਾਂ ਪੀਸੀ ਪਾਈ ਸੀ ਇਹਨੇ ਪਾਈ ਹੈ ਸਬੂਤੀ ਪੀਸੀ ਵੀ ਲਿਆਂਦੀ ਆ ਅਸੀਂ ਇੱਥੇ ਪਈ ਹੋਣੀ ਆ ਮਿਰਚ ਫੜਾਣਾ ਇਹ ਸਾਈਂ ਜੀ ਕੀ ਆ ਇਹ ਲਾਉਂਗਾ ਸਰ ਕੱਟ ਕੱਟ ਨੂੰ ਫੜਾਓ ਮਿਰਚ ਹੋਣੀ ਲੈ ਦੇ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਮੈਂ ਮੇਲਾ ਦੇਖਣ ਜਾਣਾ ਨਾਸਰੀਆ ਨੇ ਉੱਥੇ ਆਉਣਾ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਮੁੰਡੇ ਦੇਖੋ ਉਠਣ ਬੁੱਢੇ ਪੇ ਨੂੰ ਫੜ ਕੇ ਕੁੱਟਣ ਗੋਤਾ ਮਾਂ ਆਪਣੀ ਦੀ ਮਾਂ ਆਪਣੀ ਦੀ ਪੁੱਟਣ ਡਰਦੇ ਯਾਰ ਕੋਲੋਂ ਲੁਕਣਿਓ ਵੀਰ ਮੇਰੀ ਆਜੂਨੀ ਸਾਈ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਦੁੱਲਾ ਨਵਾਬ ਸੂਰਮਾ ਸੀ ਯੋਧਾ ਸੀ ਬਹਾਦਰ ਸੀ ਇਹਦੀ ਦਹਿਸ਼ਤ ਬੜੀ ਸੀ ਡਰਦਾ ਨੇੜੇ ਨਹੀਂ ਲੱਗਦਾ ਵੀ ਜੇ ਦੁੱਲੇ ਨੇ ਹਮਲਾ ਕਰਤਾ ਸਾਡਾ ਕੱਖ ਨਹੀਂ ਰਹਿਣ ਦੇਣਾ ਇਹਨੇ ਹੁਣ ਸਾਰੇ ਘੇਰੇ ਪਾਏ ਹੋਇਆ ਸੁਬਾਹ ਨੂੰ ਦਿਨ ਚੜਿਆ ਤਾਂ ਦੁੱਲੇ ਦੀ ਮਾਂ ਲੱਦੀ ਹਵੇਲੀ ਤੇ ਚੜ ਕੇ ਦੇਖਦੀ ਹੈ ਚਾਰ ਚਫੇਰੇ ਨਿਗਾਹ ਮਾਰਦੀ ਹੈ ਮੁਗਲਾਂ ਦੀਆਂ ਫੌਜਾਂ ਦੇ ਦਲਾਂ ਦੇ ਦਲ ਉਤਰੇ ਹੋਏ ਆ ਪਿੱਟ ਪਿੱਟ ਕਮਲੀ ਹੋ ਗਈ ਛਾਤੀ ਸਿੜਦੀ ਭਾਨੇ ਛੱਡ ਨਾ ਜਾਵੀਂ ਦੁੱਲਿਆ ਸ਼ਵਾ ਉਹ ਕਿਤੇ ਛੱਡ ਨਾ ਜਾਵੀਂ ਦੁੱਲਿਆ ਮੁਗਲ ਲੈਣਗੇ ਬਾਨੇ ਜਿੱਤ ਮਰਦਾ ਨੂੰ ਮਾਮਲੇ ਹਾਂਜੀ ਨਿਤ ਮਰਦਾ ਨੂੰ ਮਾਮਲੇ ਖੈਰ ਖੁਦਾ ਤੋਂ ਮੰਗੇ ਜੇ ਤੂੰ ਗੀਦੀ ਹੋ ਗਿਆ ਜੇ ਤੂੰ ਗੀਦੀ ਹੋ ਗਿਆ ਲੱਤ ਹੇਠ ਦੀ ਨੰਗ ਧੀ ਬਾਰੇ ਰਜਪੂਤ ਦੀ ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਖੁਸ਼ ਆਮਦੀਦ ਸੋ ਅੱਜ ਦਾ ਵਲੌਗ ਜਿਹੜਾ ਫੇਰ ਡੇਅਰੀ ਫਾਰਮ ਤੋਂ ਜਿਹੜਾ ਜਿੱਥੇ ਆਪਣਾ ਕੰਮ ਚੱਲਦਾ ਪਿਆ ਤੇ ਮੇਰਾ ਇਰਾਦਾ ਸੀ ਵੀ ਹਲੇ ਕੰਸਟਰਕਸ਼ਨ ਮੁਕੰਮਲ ਨਹੀਂ ਹੋਈ ਵੀ ਅਸੀਂ ਲੋਹੜੀ ਦਾ ਮੈਂ 16 ਦਾ ਰੱਖਿਆ ਸੀ ਵੀ ਰਹਿਣ ਦਿੰਦੇ ਆ ਪਰ ਮੇਰੇ ਨਾਲ ਦੇ ਜਿਹੜੇ ਆ ਨਾ ਫੈਸਲਾਬਾਦ ਤੋਂ ਸਾਰੇ ਦੋਸਤ ਆਂਦੇ ਸੀ ਵੀ ਫੈਸਲਾਬਾਦ ਜ਼ਰੂਰ ਕਰੀਏ ਫਿਰ ਮੇਰਾ ਵੀ ਦਿਲ ਸੀ ਕਿ ਸਾਰੇ ਸ਼ਹਿਰਾਂ ਦੇ ਵਿੱਚ ਥਾਂ ਤੇ ਮਤਲਬ ਵੀ ਇਹਨੂੰ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਸਾਰੇ ਥਾਵਾਂ ਪਿੰਡਾਂ ਥਾਵਾਂ ਤੇ ਇਹਨੂੰ ਮਨਾਇਆ ਜਾਂ ਸੈਲੀਬ੍ਰੇਟ ਕੀਤਾ ਜਾਂ ਨਾਲ ਨਿਆਣਿਆਂ ਨੂੰ ਪਤਾ ਲੱਗੇ ਵੀ ਲੋਹੜੀ ਜਿਹੜੀ ਆ ਹੈ ਕੀ ਹੈ ਸੋ ਹਲੇ ਕੰਮ ਵਿੱਚ ਹੀ ਚੱਲਦਾ ਹੈ ਮੈਂ ਚਲੋ ਦੋਸਤਾਂ ਨੂੰ ਸੱਦ ਕੇ ਕੁਝ ਖਾਣ ਪੀਣ ਕਰਦੇ ਨਾਲੇ ਬਵਾਂਗੇ ਨਾਲੇ ਮੱਚ ਲਾਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਤੇ ਇੱਧਰ ਆ ਕੇ ਬਹਿ ਗਿਆ ਵੇਖੋ ਭਤੀਜਾ ਮੇਰਾ ਇਹ ਆ ਕਾਲੂ ਨਹੀਂ ਇਹ ਬੜਾ ਸੋਹਣਾ ਮੁੰਡਾ ਇਹ ਕਾਲਾ ਸੂਟ ਕਿਹਦੇ ਵਰਗਾ ਪਾਇਆ ਸੀ ਮਾਮੂ ਵਰਗਾ ਨਹੀਂ ਸਵਾਇਆ ਕਿਹਨੂੰ ਵੇਖ ਕੇ ਮੈਂ ਆਪਣੀ ਮਾਮੇ ਨੂੰ ਵੇਖ ਕੇ ਸਿੱਧੂ ਮੂਸੇ ਵਰਗਾ ਹੀ ਹੈਨਾ ਹਾਂ ਇਹ ਤੇ ਆ ਚੋਰੀ ਬੈਠਾ ਮੇਰਾ ਮੁੰਡਾ ਜ਼ਰੂਰ ਢਿੱਲੋਂ ਉਹ ਕਿੱਧਰ ਆਏ ਜੀ ਅੱਜ ਪਿੰਡ ਕੀ ਕਰਨ ਲੋਹੜੀ ਤੇ ਚਲੋ ਉੱਠ ਕੇ ਦੱਸੋ ਕੀ ਲੋਹੜੀ ਹੁੰਦੀ ਉੱਚੀ ਉੱਚੀ ਦੱਸਣਾ ਦੁੱਲੇ ਪੱਟੀ ਤੇ ਨਿਕੇ ਭਰਾ ਦੀ ਲੋੜੀ ਆਓ ਸਾਰੇ ਰਲ ਕੇ ਮਨਾਈਏ ਲੋੜੀ ਲੋਹੜੀ ਹੁੰਦੀ ਕੀ ਹੈ ਦੱਸੋ ਲੋੜੀ ਅਗ ਲਾ ਕੇ ਸਾਰੇ ਇਰਦ ਗਿਰਦ ਬਹਿੰਦੇ ਨੇ ਗੱਲਾਂ ਕਰਦੇ ਨੇ ਮੂੰਗਫਲੀ ਵੰਡਦੇ ਨੇ ਚਾਹ ਪੀਨੇ ਮਿਠਾਈਆਂ ਖਾਣੇ ਨੇ ਹਾਂ ਤੇ ਕਾਦੇ ਤੋਂ ਹੁੰਦੀ ਕਾਦੇ ਤੋਂ ਉਹ ਦੁੱਲੇ ਪੱਟੀ ਹੁਣੀ ਕਰਦੇ ਸੀ ਪਹਿਲੇ ਇਸ ਲਈ ਅਸੀਂ ਵੀ ਕਰਦੇ ਹਾਂ ਇਹ ਕਿਸਾਨਾਂ ਦੀ ਜ਼ਿਮੀਂਦਾਰਾਂ ਦੀ ਫਸਲਾਂ ਪੱਕਣ ਦੀ ਖੁਸ਼ੀ 'ਚ ਨਿਆਣਿਆਂ ਦੇ ਚਾਅ 'ਚ ਫਿਰ ਦੁੱਲੇ ਭੱਟੀ ਦੀ ਉਹ ਯਾਦ ਤਾਜ਼ਾ ਕਰਨ ਦੀ ਲੋੜੀ ਹੈ ਸਹੀ ਆ ਤੇ ਜੈਕਟ ਕਿਉਂ ਨਹੀਂ ਪਾਈ ਜੈਕਟ ਆਓ ਭਾਈ ਗਰਮੀ ਲੱਗਣੀ ਸੀ ਖੇਡਣ ਲਈ ਸੀ ਠੰਡ ਬੜੀ ਹੈ ਹਾਂ ਸਿੱਧੂ ਚੱਲ ਆ ਜਾਓ ਵੀ ਉਧਰ ਮੁੰਡੇ ਤੰਦੂਰ ਪਖਾਉਣ ਦੇ ਤੰਦੂਰ ਡੇ ਨੇ ਪਖਾਉਣ ਮੈਂ ਵੇਖਾਂ ਕੱਚਾ ਤੰਦੂਰ ਹੈ ਨਾ ਮੈਂ ਕਿਹਾ ਇੱਕ ਵਾਰੀ ਉਹਨੂੰ ਆਂਦੇ ਸੀ ਮਿਸਤਰੀ ਜੀ ਨੇ ਲਾਇਆ ਵੀ ਇੱਕ ਵਾਰੀ ਸਾਰੇ ਨੂੰ ਅੱਗ ਲਾ ਕੇ ਪੂਰਾ ਦਿਨ ਅੱਗ ਮੱਚਦੀ ਰਹੇ
ਜਿਹੜਾ ਉਹ ਪੱਕ ਜੂਗਾ। ਬਾਕੀ ਹੋਰ ਵੀ ਦੋਸਤ ਪਹੁੰਚਣ ਵਾਲੇ ਨੇ ਤੇ ਤਿਆਰੀਆਂ ਤੁਰੀਆਂ ਜਾਰੀ ਨੇ। ਤੇ ਖਾਸ ਗੱਲ ਇਹ ਆ ਵੀ ਰਾਗੀ ਜਥਾ ਸੱਦਿਆ ਅੱਜ, ਰਾਗੀ ਜੋੜੀਆਂ ਸੱਦੀਆਂ ਤੇ ਅੱਜ ਉਹਨਾਂ ਦਾ ਰਾਗ ਜਿਹੜਾ ਉਹ ਸੁਣਾ ਗਿਆ। ਨਾ ਮੁੰਡੇ ਲੱਕੜਾਂ ਕਟਾ ਚਰਾ ਕੇ ਲਈ ਆਉਂਦੇ ਆ, ਬਿਲਕੁਲ ਆਪਣੇ ਨਾਲ ਇੱਥੇ ਆਰਾ ਲੱਗਾ ਤੇ ਲੱਕੜ ਚਰਾ ਕੇ ਲਿਆਂਦੀ ਇਹਨਾਂ ਨੇ। ਮੈਨੂੰ ਕਿਹਾ ਵੀ ਵੱਡੇ ਵੱਡੇ ਲਿਆਇਓ ਜਰਾ, ਜਿਹੜਾ ਮੱਚ ਸਹੀ ਲੱਗੇ ਤੇ ਤੰਦੂਰ 'ਚ ਵੀ ਸਹੀ ਬੜੇ। ਤੇ ਆਹ ਮੱਚ ਵਾਲੀਆਂ ਵਧੀਆ ਨੇ ਹਾਂ, ਤੇ ਇਹ ਕੁਛ ਤੰਦੂਰ 'ਚ ਪਾਓ, ਤੰਦੂਰ ਪਖਾਓ, ਬਾਕੀ ਤਾਂ ਮੈਂ ਸਿਲੰਡਰ ਚੱਲ ਜਾਣਾ। ਲਿਆਓ ਲਾਗੇ, ਐਵੇਂ ਚੁੱਕ ਕੇ ਖੜੋ ਉੱਥੇ ਲਾਗੇ। ਤੇ ਇੱਧਰ ਤੰਦੂਰ ਇੱਕ ਵਾਰੀ ਮੈਂ ਕਿਹਾ ਦਿਖਾ ਦਿਓ ਤੇ ਜਿਹੜਾ ਇਹ ਨਾ ਪੱਕ ਜਾਵੇ। ਇਹ ਤੇ ਕੋਲੇ ਕੂਲੇ ਕੱਢਣ ਵਾਸਤੇ ਆ। ਇਹਦੇ ਚ ਮਚਣਾ ਨਹੀਂ, ਇਹਨੂੰ ਬੰਦ ਵੀ ਕਰਨਾ ਵਾ, ਮੇਰੇ ਖਿਆਲ ਬੰਦ ਕਰਨਾ ਪਊ ਸਾਨੂੰ। ਇਸ ਤਰ੍ਹਾਂ ਮਚ ਲੈਣ ਦੇ ਜਦੋਂ ਭਰ ਗਿਆ ਫਿਰ ਬੰਦ ਕਰ ਸੇਕ ਵਿੱਚ। ਲਓ ਵੀ ਅੱਗ ਇੱਕ ਵਾਰੀ ਮਚਾਤੀ ਆ, ਬਿਸਮਿਲ੍ਲਾ ਪੜ੍ਹ ਕੇ ਤੰਦੂਰ ਦੇ ਵਿੱਚ। ਤੇ ਇਹ ਤੇ ਹੁਣ ਲੱਗਿਆ ਕਰਨੀਆਂ ਦੇਸੀ ਰੋਟੀਆਂ। ਤੋਂ ਲੱਕੜਾਂ ਜਿਹੜੀਆਂ ਆਪਣੀਆਂ ਭਾਵੇਂ ਚਰਾ ਕੇ ਲੈਂਦੀਆਂ, ਹੁਣ ਤਾਂ ਥੋੜੀਆਂ ਲਿਆਂਦੀਆਂ, ਫਿਰ ਹੋਰ ਵੀ ਲਾਵਾਂਗੇ। ਤੇ ਇੱਧਰ ਸ਼ੇਖ ਸਾਹਿਬ ਨੂੰ ਸਾਡੇ ਜੀ, ਸ਼ੇਖ ਸਾਹਿਬ ਆ ਵੀਡੀਓ 'ਚ ਆ ਗਏ ਤੁਸੀਂ। ਇਧਰੋਂ ਟੀਮ ਆ ਗਈ ਆ ਪਕਾਈ ਵਾਲੀ। ਸਾਈਂ ਸਾਹਿਬ ਆ ਗਏ ਜੀ। ਸਾਈਂ ਸਾਹਿਬ ਵਾਹ, ਸਾਈਂ ਜੀ ਕੀ ਲਿਆਂਦਾ? ਸਮਾਨ ਦੂਸਰਾ। ਕਿਹੜਾ ਦੂਸਰਾ ਸਮਾਨ? ਅੱਛਾ, ਲੈਣ ਦੇ ਨਿੰਬੂ ਨੰਬੂ ਅਦਰਕ ਉਦਰਕ। ਵਾਹ, ਤੇ ਪਤੀਲਾ ਤੇ ਛੋਟਾ ਆ। ਇਹ ਵੈਸ ਭਾਈ ਨੇ ਰੱਖਿਆ ਜੀ। ਵੈਸ ਭਾਈ ਨੂੰ ਵੱਡਾ ਹੀ ਬੜਾ ਲੱਗਾ ਲੱਗਦਾ। ਆਪਣੇ ਹਿਸਾਬ ਨਾਲ ਲੈਂਦਾ ਜੀ। ਇਹ 15 ਕਿਲੋ ਗੋਸ਼ਤ ਹੈ ਤੇ ਪਤੀਲਾ ਆਜੂਗਾ ਇਹਦੇ 'ਚ? ਆਜੂ ਯਾਰ, ਉਹ ਅੱਦੇ ਯਾਰ ਕੀ ਨੂੰ ਮੌਲਵੀ ਆਜੂ ਆ ਆਜੂਗਾ। ਇਹਦੇ ਚ ਨਹੀਂ ਆਉਣਾ, ਇੱਥੇ ਤਾਂ ਕੱਲਾ ਗੋਸ਼ਤ ਹੀ ਵਿੱਚ ਪੈਣਾ। ਸਿਲੰਡਰ ਸੁੰਡਰ ਵੀ ਲਿਆਂਦਾ ਨਾਲ। ਇਹਦੇ ਉਸ ਪਿੰਡੋਂ ਲਿਆਓ, ਮੈਨੂੰ ਨਾਈ ਕੋ ਲਿਆ ਉਹਨੇ ਪਤੀਲਾ ਜਾ ਕੇ। ਇਹ ਨਹੀਂ ਕਰਨੇ, ਇੱਥੇ ਨਹੀਂ ਕੰਮ ਚੱਲਣਾ ਮੀਆਂ ਸਾਹਿਬ। 15 ਕਿਲੋ ਦੇ ਵਿੱਚ ਆਲੂ ਪੈਣੇ, ਸਾਰਾ ਕੁਝ। ਇਹ ਤੇ ਨਹੀਂ ਕੰਮ ਚੱਲਣਾ। 4-5 ਕਿਲੋ ਵਾਲਾ ਵਾ। ਹਾਂ ਉਹ ਨਹੀਂ ਸਾਰਾ ਦਮ। ਉਹ ਮੌਲਵੀ ਨਹੀਂ ਯਾਰ, ਅਸੀਂ ਪਰਸੋਂ ਵਾਲੀ ਪਕਵਾ ਕੇ ਐਵੇਂ ਤੂੰ ਕਹੀ ਜਾਣਾ 15 ਪੈ ਜਾਣਾ ਉਹਦੇ 'ਚ। ਮੈਂ 10 ਕਹਿਣ ਦਿਆਂ ਯਾਰ, 15 ਕਿਲੋ ਤੇ ਵਿੱਚ ਆਲੂ ਪੈਣੇ, ਪਿਆਜ਼ ਪੈਣਾ। ਆ ਤੇ 10 ਤੋਂ ਵੱਡਾ ਪਤੀਲਾ ਮੰਗਾ ਲਓ। ਚਲੋ ਵੀ ਕਰਤਾ ਸ਼ੁਰੂ ਇਹਨਾਂ ਨੇ। ਸਿਲੰਡਰ ਚੁੱਲ੍ਹਾ ਜਿਹੜਾ ਨਾ ਪਖਾ ਲਿਆ। ਇਹ ਉਧਰ ਦੇਸੀ ਤੰਦੂਰ ਰੋਟੀਆਂ ਵਾਲਾ। ਤੇ ਅੱਜ ਪਹਿਲਾ ਦਿਨ ਹੈ ਤੇ ਲਿਸ਼ਾਵਾਂ ਪੂਰੀਆਂ ਨਹੀਂ ਹੋਣ ਡਈਆਂ। ਤੇ ਉਧਰੋਂ ਇੰਟਰਨੈਟ ਵੀ ਜਿਹੜਾ ਕੱਲ ਮੁੰਡਾ ਲਾ ਗਿਆ, ਤੇ ਹੁਣ ਇਹ ਵੀ ਸਹੂਲਤ ਹੋ ਗਈ ਆ ਵੀ ਇੰਟਰਨੈਟ ਵਾਲੀ ਸਹੂਲਤ ਵੀ ਇੱਥੇ ਹੋ ਗਈ ਹੈ। ਫਾਈਬਰ ਵਾਲਾ ਲਵਾਇਆ, ਸਪੀਡ ਸਪੂਡ ਇਹਦੀ ਵਾਵਾ। ਤੇ ਇੱਧਰ ਹੁਣ ਕਰਨ ਲੱਗੇ ਸ਼ੁਰੂ ਖਾਣ ਪਕਾਉਣ ਵਾਲਾ। ਅਜ਼ਾਨ ਹੋਣ ਡਈ ਹੈ, ਫਿਰ ਕਰਦੇ ਗੱਲ। ਸਾਡੇ ਕਾਰੀਗਰ ਅੱਜ ਦੇ ਇਹ ਅਵੈਸ ਸਾਹਿਬ ਤੇ 2 ਬੰਦੇ ਨੇ। ਵੈਸੇ ਉਦੋਂ ਆਂਦਾ ਇਹ ਨੰਬਰ ਆਂਦਾ ਸੀ, ਇੱਕ ਬੰਦਾ ਪਕਾਏ ਫੇਰ ਹੀ ਚੰਗਾ, ਕਿਉਂਕਿ ਸਿਰੇ ਇੱਕ ਦੇ ਪਵੇ। ਕੋਈ ਦੂਜੇ ਕਹਿਣਾ ਵੀ ਇਹਦਾ ਕਸੂਰਿਆਂ ਨੇ ਕਹਿਣਾ ਇਹਦਾ। ਅਸੀਂ ਹੈਲਪ ਕਰਨੀ, ਸਾਡੇ ਹੈਡਮਾਸਟਰ ਜਿਹੜੇ ਨਾ ਉਹ ਵੈਸ ਭਾਈ। ਹਾਂ ਇੱਕ ਬੰਦਾ ਹੀ ਪਕਾਏਗਾ। ਅੱਛਾ, ਕੀ ਪਕਾਉਣਾ ਫਿਰ ਅੱਜ? ਗੋਸ਼ਤ ਅੱਜ ਰੋਸ਼ ਬਣਾਵਾਂ। ਉਦੋਂ ਵਾਲਾ ਜਿਵੇਂ ਬਣਾਇਆ ਸੀ ਉੱਥੇ, ਉਹ ਨਾ ਉਹਨੂੰ ਰੋਸ਼ ਹੀ ਆਂਦੇ ਨਾ। ਰੋਸ਼ ਹਾਂ ਰੋਸ਼ ਹੈ ਪਠਾਣਾ ਦੀ ਖੁਰਾਕ ਆ, ਇਸ ਤਰ੍ਹਾਂ ਹੀ ਹੈ ਨਾ। ਸਕਰੀਨ ਪਾਵਰਫੁਲ ਜਿਹੜਾ ਹੈ ਵਾ, ਇਹਦੇ ਚ ਕੀ ਪਾਵਰ? ਪਾਵਰਫੁਲ ਕੀ ਮਤਲਬ? ਛੱਤ ਬੰਦਾ ਚੜ ਜਾਂਦਾ। ਚੜ ਜਾਂਦਾ। ਜੇ ਜੈਕਾਂ ਦਾ ਚੜ੍ਹ ਜਾਂਦਾ। ਜੈਕਾਂ ਨਾਲ ਲੱਤਾਂ ਤੇ ਫੇਰ ਆਖੇ ਅੱਛਾ ਚੈਲੰਜ ਆ। ਚਲੋ ਜੀ, ਥੋੜੀਆਂ ਲੱਕੜਾਂ ਆਪਾਂ ਹੋਰ ਪਾ ਦੀ ਇੱਧਰ। ਵੈਸੇ ਤੇ ਉਹਨੇ ਕਿਹਾ ਸੀ ਵੀ ਇਹ ਸਾਰਾ ਦਿਨ ਜਿਹੜਾ ਚੱਲਦਾ ਰਹੇ ਨਾ, ਇੱਕ ਦਿਨ ਪੂਰਾ ਤੰਦੂਰ ਤੁਹਾਡਾ ਚੱਲਦਾ ਰਹਿਣਾ ਚਾਹੀਦਾ, ਫਿਰ ਇਹਨੇ ਪੱਕਣਾ। ਚਲੋ ਮੈਂ ਬਾਲਣ 2 ਮਣ ਅੱਗੇ ਲਿਆਂਦਾ ਵਾ। ਹੋਰ ਇੱਕ ਟਾਲੀ ਇੱਥੋਂ ਘਲਾਤੀ ਆ, ਉੱਥੇ ਪਈ ਸੀ ਆਪਣੀ, ਉਹ ਹੀ ਚਰਾ ਲਿਆਂਦੀ ਹੈ। ਤੇ ਇਹ ਸਾਰਾ ਦਿਨ ਜਿਹੜਾ ਨਾ ਅੱਜ ਰਾਤ ਇਸ ਤਰ੍ਹਾਂ ਚੱਲਦਾ ਹੀ ਰੱਖ ਜਾਾਂਗੇ, ਜਿਹੜਾ ਪੱਕ ਜੇ ਥੋੜਾ ਜਿਹਾ। ਅੱਜ ਤੇ ਮੈਨੂੰ ਲੱਗਦਾ ਔਖੀਆਂ ਰੋਟੀਆਂ ਇਹਦੇ 'ਚ ਲੱਗਣਗੀਆਂ, ਤੇ ਕੱਲ ਤੋਂ ਜਿਹੜੀ ਆ ਇਹ ਪੱਕਾ ਹੋ ਜਾਊਗਾ, ਆਈ ਥਿੰਕ ਸੋ। ਇਹ ਵੈਸੇ ਕੱਲ ਤੋਂ ਤੁਹਾਨੂੰ ਵਲੌਗ 'ਚ ਵਿਖਾਇਆ ਸੀ, ਸਾਰਾ ਕੱਚਾ, ਸਾਈਡਾਂ ਦੀਆਂ ਪੱਕੀਆਂ ਕੀਤੀਆਂ, ਕਵਰ ਕੀਤੀਆਂ, ਤਾਂ ਕਿ ਲਾਉਣੀਆਂ ਰੋਟੀਆਂ ਜਿਹੜੀਆਂ ਨਾ ਇੱਥੇ ਉੱਤੇ ਆਟਾ ਉਟਾ ਰੱਖਣਾ ਆਸਾਨ ਹੋਵੇ। ਉਹ ਥੜੀ ਜਿਹੀ ਇੱਕ ਬਣਾਤੀ ਹੈ ਪੂਰੀ ਦੀ ਪੂਰੀ, ਤੇ ਅੱਗ ਪੂਰੀ ਤੇਜ਼ ਲਾਤੀ। ਲਓ ਵੀ ਆਵਾਜ਼ ਮੈਨੂੰ ਆ ਗਈ ਆ ਵੀ ਕੰਮ ਕਰਨ ਲੱਗੇ ਸ਼ੁਰੂ। ਤੇ ਮੌਲਵੀ ਸਾਹਿਬ ਥੱਲੇ ਮਛਾਈ ਜਾਂਦੇ ਆ ਚਰਬੀ। ਇਹ ਚਰਬੀ ਤੇ ਆਲਮੋਲਮਨ ਉੱਤੇ ਨਾ ਰੱਖਣੀ, ਉਤਲੀ ਲੇਅਰ 'ਚ ਉੱਤੇ ਰੱਖਣੀ ਸੀ ਭਾਈ, ਕਹਿੰਦੇ ਨਹੀਂ ਮੈਂ ਸਕੂਲੀ ਨਾ ਪਕਾਉਣਾ। ਅੱਛਾ ਜੀ, ਮੈਂ ਕਿਹਾ ਉਹਨਾਂ ਨੂੰ, ਉਸਤਾਦ ਹੋਣਾ ਨੂੰ। ਵੈਸੇ ਉੱਤੇ ਵਾਲਾ ਕੁਲੀਆ ਸਹੀ ਸੀ। ਅਸੀਂ ਵੇਖਿਆ ਤਾਜ਼ਾ ਵਾਲੇ ਕੁਲੀਆ। ਉਹ ਕਹਿੰਦੇ ਮੈਂ ਨਹੀਂ ਮੰਨਦਾ ਕਿਸੇ ਨੂੰ। ਅੱਛਾ,
ਤੇ ਇਧਰ ਆਲੂ ਸਬੂਤੇ ਕਿੰਨੇ ਕੁ ਲਿਆਂਦੇ ਆਲੂ 5 ਕਿਲੋ 7 ਕਿਲੋ ਠੀਕ ਹੈ 7 ਕਿਲੋ ਆਲੂ ਜੀ ਤੇ 5 ਕਿਲੋ ਪਿਆਜ਼ ਆ 1 ਕਿਲੋ ਹੈਗੀ ਜੇ ਸਬਜ਼ ਮਿਰਚ ਅੱਧਾ ਕਿਲੋ ਅਦਰਕ ਤੇ ਬਾਕੀ ਨਿੰਬੂ ਨਿਚੋੜਨ ਦੇ ਰੰਧਾਵਾ ਸਾਹਿਬ ਵਾਹ ਹੰਦਰਾਵਾ ਵਾਵਾ ਨਿਚੋੜਨੇ ਪੈਣੇ ਬਲਾਲ ਮਾਰ ਸਾਹਿਬ ਸਪੀਡ ਮਾਰ ਥੋੜਾ ਸਾਈਂ ਜੀ ਰੱਖਣੇ ਸ਼ੁਰੂ ਕਰਤੇ ਰੱਖਣੇ ਆਲੂ ਤੇ ਮੌਲੀ ਸਾਹਿਬ ਆਂਦੇ ਵੀ ਤਰੀਕਾ ਮੇਰਾ ਚੱਲਣਾ ਵੀ ਥੱਲੇ ਚਰਬੀ ਉੱਤੇ ਆਲੂ ਤੇ ਸਬਜੀ ਇਹ ਉਹ ਸ਼ੈਫ ਨੇ ਜਿਹਨੇ ਚਨਿਓੜ ਪਕਵਾਨ ਵਾਲਿਆਂ ਨੂੰ ਜਿਹਨਾਂ ਨੇ ਕੰਮ ਸਿਖਾਇਆ ਹਾਂ ਬਸ ਕਾਦਰ ਪਤੀਲੇ ਜਿੱਡਾ ਹੀ ਆ ਉਹ ਵਿੱਚ ਰੱਖ ਦੇ ਡਿੱਗ ਵੀ ਪਤੀਲੇ ਦੇ ਇਹਦੇ ਉੱਤੇ ਕੀ ਆਊਗਾ ਉੱਤੇ ਦੂਜਾ ਸਮਾਨ ਆ ਮਿਰਚਾਂ ਮੁਰਚਾਂ ਅਸੀਂ ਸਾਗ ਉਹਨਾਂ ਨੂੰ ਨਹੀਂ ਰੋਕਣਾ ਲਓ ਉਸਤਾਦ ਜੀ ਅਸੀਂ ਜੋ ਤੁਸੀਂ ਕਹਿਣਾ ਨਾ ਉਵੇਂ ਹੀ ਕਰਨਾ ਤੇ ਬਣਾਈ ਬੋਟੀ ਬਹੁਤ ਵੱਡੀ ਵੱਡੀ ਬਣਾਈ ਹੈ ਮੈਨੂੰ ਆਖੇ ਬਣਾਇਓ ਰੋਸ਼ ਵਾਲੀ ਨਾ ਰੋਸ਼ ਵਾਲੀ ਬੋਟੀ ਵੱਡੀ ਹੁੰਦੀ ਆ ਫਿਰ ਸਹੀ ਬਣਦਾ ਥੋੜਾ ਪਰਾਂ ਕਰਿਓ ਪਤੀਲਾ ਵਾਹ ਲੱਗ ਜਾਣੀ ਰੌਣਕ ਇਹ ਸਾਰਾ ਕੁਝ ਢੱਕਣ ਦੇ ਉੱਤੇ ਰਹਿਣਾ ਕਿ ਵਿੱਚ ਪਾਉਣਾ ਨਹੀਂ ਵਿੱਚ ਪਾਉਣਾ ਜੀ ਉਹ ਗੋਸ਼ੇ ਤੋਂ ਬਾਅਦ ਪਾਵਾਂਗੇ ਨਾ ਪਿਆਲਾ ਨਾ ਵੀ ਉੱਤੇ ਆ ਗਈਆਂ ਮਿਰਚਾਂ ਤੇ ਮੌਲਵੀ ਸਾਹਿਬ ਤਰੀਕਾ ਜਰਾ ਕਿਉਂਕਿ ਅਸੀਂ ਤਾਜ਼ਾ ਵੇਖਿਆ ਨਾ ਉਦੋਂ ਵਾਲਾ ਵੀ ਉਹਨੇ ਪਹਿਲਾਂ ਸਬਜ਼ੀਆਂ ਪਾਈਆਂ ਉੱਤੇ ਗੋਸ਼ਤ ਉੱਤੇ ਲੇਅਰ ਦਿੱਤੀ ਚਰਬੀ ਦੀ ਫਿਰ ਸਾਡੇ ਹਿਸਾਬ ਨਾਲ ਉਹੀ ਸੀ ਤੇ ਘਿਓ ਪਾਇਆ ਉਹਨੇ ਆਪਣੇ ਹਿਸਾਬ ਨਾਲ ਕਰ ਲਿਆ ਕੋਈ ਨਹੀਂ ਉਸ ਤੇ ਸ਼ਾਪ ਦੀ ਵਜ੍ਹਾ ਸੇ ਪ੍ਰੋਫੈਸ਼ਨਲ ਬੰਦੇ ਨੇ ਵੈਸ ਭਾਈ ਤੇ ਆਪਣਾ ਜਿਹੜਾ ਕੰਮ ਹੈ ਉਹ ਆਪਣੇ ਸਟਾਈਲ ਨਾਲ ਕਰ ਰਹੇ ਆ ਉਹ ਕਹਿੰਦੇ ਮੈਂ ਨਹੀਂ ਕਿਸੇ ਨੂੰ ਮੰਨਦਾ ਨਾ ਮੈਂ ਕਿਸੇ ਦੀ ਨਕਲ ਕਰਦਾ ਤੇ ਨਹੀਂ ਜੋ ਦਮ ਦੇਣਾ ਫਿਰ ਹਰ ਚੀਜ਼ ਗਲ ਜਾਣੀ ਵਾਹ ਮੌਲਵੀ ਵਾਹ ਰੰਗ ਬਣ ਗਿਆ ਪੂਰਾ ਵਕਾਰ ਨੇ ਕਹਿਣਾ ਵੀ ਆਪ ਖਾ ਲਿਆ ਕੱਲੇ ਮੈਨੂੰ ਸੱਦਿਆ ਨਹੀਂ ਅਸਲ 'ਚ ਅਸੀਂ ਕੱਲ ਜਾਣਾ ਫੇਰ ਸਰਗੋਧੇ ਇਸ ਨੂੰ ਸੱਦਿਆ ਨਹੀਂ ਮੈਂ ਵੀ ਕੱਲ ਅਸੀਂ ਉਹਨੇ 2 ਦਿਨ ਫੇਰ ਘਰੋਂ ਬਾਹਰ ਰਹਿਣਾ ਵਾਹ ਬਈ ਵਾਹ ਇਹ ਆ ਗਏ ਜੀ ਗੰਢੇ ਹੈ ਇਹ ਤੁਹਾਡੇ ਫੇਵਰੇਟ ਰਾਈਆਂ ਦੇ ਇਹ ਰਾਈਆਂ ਨਾਲ ਮਸੂਮ ਕਿਉਂ ਹੈ ਵੈਸ ਭਾਈ ਗੰਡੇ ਸਾਨੂੰ ਪਹਿਲੇ ਖਾਣ ਨੂੰ ਲੱਭਦਾ ਹੀ ਕੁਛ ਨਹੀਂ ਸੀ ਇਹ ਕੁਛ ਹੀ ਸੀ ਗੰਢੇ ਖਾਂਦੇ ਹੋ ਗੰਡੇ ਹੀ ਖਾਂਦੇ ਗੰਡਾ ਭੰਨ ਕੇ ਰੋਟੀ ਨਾਲ ਲੂਣ ਮਿਰਚਾਂ ਇਹ ਜਾਨੀ ਕਿ ਬਾਕੀ ਕੌਮਾਂ ਸਾਰੀਆਂ ਸਾਡੀ ਨਕਲ ਕਰਦੀਆਂ ਹਾਂਜੀ ਕਦੇ ਫੜੇ ਨਹੀਂ ਜਾਂਦੇ ਇਹਨੇ ਮਿਰਚ ਦਾ ਵੀ ਸਟਾਈਲ ਬਦਲਦਾ ਉਹਨਾਂ ਪੀਸੀ ਪਾਈ ਸੀ ਇਹਨੇ ਪਾਈ ਹੈ ਸਬੂਤੀ ਪੀਸੀ ਵੀ ਲਿਆਂਦੀ ਆ ਅਸੀਂ ਇੱਥੇ ਪਈ ਹੋਣੀ ਆ ਹੋਰ ਥੋੜੀ ਮਿਰਚ ਫੜਾਣਾ ਇਹ ਸਾਈਂ ਜੀ ਕੀ ਆ ਇਹ ਲਾਉਂਗਾ ਸਰ ਮਿਰਚ ਹੋਣੀ ਇੱਥੇ ਨਹੀਂ ਕੋਈ ਨਹੀਂ ਜਾ ਇਹ ਜਰਾ ਕਰੇ ਕੋ ਦੋਵੇਂ ਬਾਤ ਨਮਕ ਉਹ ਹਰ ਦੋ ਇਹ ਸਾਡੇ ਪਿੰਡ ਦੇ ਸਕੂਲ ਦੇ ਹੈਡ ਮਾਸਟਰ ਸਾਹਿਬ ਨੇ ਸ਼ਾਹ ਸਾਹਿਬ ਤੇ ਇਹ ਆਏ ਨੇ ਮਿਲਣ ਵਾਸਤੇ ਤੇ ਸਕੂਲ ਹੋ ਗਿਆ ਨਾ ਆਪਣੇ ਪਿੰਡ ਦੇ ਅਪਗ੍ਰੇਡ ਜੀ ਇਹ ਤੁਹਾਡੀਆਂ ਬੜੀਆਂ ਮਿਹਰਬਾਨੀਆਂ ਜੀ ਕਾਸ਼ਾਂ ਤੁਹਾਡੀਆਂ ਤੇ ਨਾਸਰ ਸਾਹਿਬ ਇਹ ਅੱਲਾਹ ਤੁਹਾਨੂੰ ਅਜਰ ਦੇਗਾ ਜੀ ਇਹਦਾ ਬਿਲਕੁਲ ਇਹ ਨਾਮੁਮਕਿਨ ਚੀਜ਼ ਨੂੰ ਇੱਕ ਤੁਹਾਂ ਜਿਹੜਾ ਨਾ ਮੁਮਕਿਨ ਕਰ ਦਿੱਤਾ ਵਾ ਕਿਉਂਕਿ ਇਹ ਐਮਐਨ ਐਮਪੀਆਂ ਦੇ ਵੱਸ ਦੀ ਗੱਲ ਨਹੀਂ ਜਿਹੜਾ ਤੁਸੀਂ ਇਹ ਮਸਲਾ ਜਿਹੜਾ ਨਾ ਸਾਡਾ ਹੱਲ ਕੀਤਾ ਵਾ ਇਹ ਤੁਹਾਡਾ ਅਸੀਂ ਬੜੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਤੁਹਾਡਾ ਜਿਹੜਾ ਸ਼ੁਕਰੀਆ ਦਾ ਅਸੀਂ ਇਨਸ਼ਾਅੱਲਾ ਕਰਦੇ ਹਾਂ ਜੀ ਤੇ ਉਮੀਦ ਹੈ ਕਿ ਤੁਹਾਡੇ ਵਰਗੇ ਹੋਣਹਾਰ ਸਟੂਡੈਂਟ ਜਿਹੜੇ ਸਾਡੇ ਨੇ ਮਾਸ਼ਾਅੱਲਾ ਉਹ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਾਹੌਲ ਨੂੰ ਜਿਹੜਾ ਵਾ ਸਕੂਲ ਨੂੰ ਪਿੰਡ ਵਾਲਿਆਂ ਨੂੰ ਇਦਾਂ ਹੀ ਅੱਗੇ ਲੈ ਕੇ ਚੱਲਣ ਮੈਂ ਉਹਨਾਂ ਨੂੰ ਕਿਹਾ ਮਤਲਬ ਵੀ ਬਹੁਤ ਸਾਰੇ ਦੋਸਤ ਕਹਿੰਦੇ ਆ ਵੀ ਮੈਂ ਪਹਿਲੀ ਗੱਲ ਤਾਂ ਵੀ ਸਿਆਸੀ ਬੰਦਾ ਨਹੀਂ ਤੇ ਮੈਂ ਉਹ ਮੇਰੇ ਦੋਸਤ ਨੇ ਉਹਨਾਂ ਪਰਸਨਲ ਦੇ ਰਾਣੇ ਸਿਕੰਦਰ ਨਾਲ ਤੇ ਉਹਦੇ ਨਾਲ ਰਿਕੁਐਸਟ ਕੀਤੀ ਤੇ ਉਹਨੇ ਦੋਵਾਂ ਦੇ ਵੀ 3 ਸਕੂਲ ਕਰਤੇ ਦੋਵਾਂ ਦੇ ਵੀ 3 ਇੱਕ ਸਕੂਲ ਉਹ 6 ਵਾਲਿਆਂ ਨੂੰ ਬੈਨੀਫਿਟ ਮਿਲ ਗਿਆ ਵਾ ਜਿਹੜੇ ਜਿੰਨਾ ਕਿਹਾ ਹੀ ਕੁਝ ਨਹੀਂ ਸੀ ਉਹਦਾ ਵੀ ਅੱਲਾਹ ਤੇ ਬੜਾ ਅੱਲਾਹ ਤਾਲਾ ਸਵਾਬ ਲਾਉਣ ਵਾਲਾ ਤੁਹਾਡੇ ਜ਼ਰੀਏ ਤੇ ਇਹ ਮਾਸ਼ਾਅੱਲਾ ਅੱਲਾਹ ਨੇ ਜੀ ਬੜਾ ਸਵਾਬ ਲਾਇਆ ਤੇ ਅੱਲਾਹ ਨੇ ਤੁਹਾਡੇ ਥਰੂ ਇਹ ਕੰਮ ਲੈਣਾ ਸੀ ਅਸੀਂ ਵੀ ਪੜ੍ਹਿਆ ਨੇ ਸਕੂਲ ਤੋਂ ਕਿ ਅਸੀਂ ਮੁੱਲਾਂਪੁਰ ਤੁਰ ਕੇ ਜਾਈਦਾ ਸੀ ਇੱਥੋਂ ਸਫ਼ਰ 3-4 ਕਿਲੋਮੀਟਰ ਬਣਦਾ ਚਲੋ ਨਿਆਣਿਆਂ ਲਈ ਆਸਾਨੀ ਹੋ ਗਈ ਬੜੀ ਇਹ ਸਾਰੀ ਆਉਣ ਵਾਲੀ ਨਸਲਾਂ ਲਈ ਆਸਾਨੀ ਹੈ ਜੀ ਇਹ ਤੁਹਾਡੇ ਪਿੰਡ ਦਾ ਇੱਕ ਉਹ ਤੁਹਾਂ ਕੰਮ ਕੀਤਾ ਵਾ ਵੀ ਜਿਹੜਾ ਨਾ ਹੋਣ ਵਾਲਾ ਸੀ ਉਹਨੂੰ ਮੁਕੰਮਲ ਕਰ ਦਿੱਤਾ ਚਲੋ ਅੱਲਾਹ ਪਾਕ ਖੈਰ ਕਰੇ ਜੀ ਮੇਰੇ ਪਿੰਡ ਦੇ ਸਕੂਲ ਦੇ ਜਿੱਥੇ ਮੈਂ ਪੜ੍ਹਿਆ ਉੱਥੋਂ ਆਏ ਸੀ ਟੀਚਰ ਤੇ ਇਹ ਅਸੀਂ ਤੁਰ ਕੇ ਜਾਂਦੇ ਰਹੇ 3 ਕਿਲੋਮੀਟਰ ਪੜ੍ਹਨ ਵਾਸਤੇ
ਤੇ ਮੈਂ ਰਾਣਾ ਸਿਕੰਦਰ ਸਾਹਿਬ ਨੂੰ ਕੀਤੀ ਰਿਕੁਐਸਟ ਕਿ ਸਾਡਾ ਕੁੜੀਆਂ ਵਾਲਾ ਖਾਸ ਤੌਰ ਤੇ ਜਿਹੜਾ ਸਕੂਲ ਹੈ ਨਾ, ਉਹ ਕੁੜੀਆਂ ਪੜ੍ਹਨੋਂ ਹਟ ਜਾਂਦੀਆਂ ਜਦੋਂ 5ਵੀਂ ਤੋਂ ਬਾਅਦ, ਤੇ ਉਹਦਾ ਵੀ ਕਰਾਓ। ਉਹਨੂੰ ਵੀ ਉਹਨਾਂ ਨੇ ਅਪਗ੍ਰੇਡ ਕਰਤਾ ਤੇ ਮੇਰੇ ਪਿੰਡ ਵਾਲਾ ਸਕੂਲ ਜਿਹੜਾ ਹਾਈ ਮੁੰਡਿਆਂ ਵਾਲਾ, ਉਹ ਸੌਰੀ ਮਿਡਲ ਸੀ, ਉਹਨੂੰ ਹਾਈ ਕਰ ਦਿੱਤਾ। ਸੋ ਉਹਦੇ ਲਈ ਟੀਚਰ ਆਏ ਸੀ ਸਾਰੇ, ਆਂਦੇ ਵੀ ਉਹ ਤੁਹਾਡਾ ਨਾਂ ਲਿਖਾਈਏ, ਕੋਈ ਤਕਰੀਬ ਕਰੀਏ। ਮੈਂ ਕਿਹਾ ਕੋਈ ਲੋੜ ਨਹੀਂ ਤਕਰੀਬ ਦੀ, ਤੇ ਜਿਹੜਾ ਇਹ ਰੱਬ ਦੇ ਰਾਹ ਵਾਲਾ ਕੰਮ ਹੈ ਹੋ ਗਿਆ। ਸੋ ਬਹੁਤ ਵਧੀਆ ਫਾਇਦਾ ਸਾਡੇ ਪਿੰਡ ਦੇ ਸਕੂਲ ਦੇ ਬੱਚਿਆਂ ਨੂੰ ਇਹਦਾ ਇਨ ਫਿਊਚਰ ਬਹੁਤ ਫਾਇਦਾ ਹੋਊਗਾ, ਕਿਉਂਕਿ ਅਸੀਂ 3-4 ਕਿਲੋਮੀਟਰ ਜਿਵੇਂ 5ਵੀਂ ਤੋਂ ਬਾਅਦ ਪੜ੍ਹਨ ਜਾਂਦੇ ਰਹੇ ਤੇ ਸਾਨੂੰ ਪਤਾ ਕਿੱਡਾ ਔਖਾ ਕੰਮ ਸੀ, ਤੇ ਕੁੜੀਆਂ ਤੇ ਖਾਸ ਤੌਰ ਤੇ ਹਟ ਹੀ ਜਾਂਦੀਆਂ ਹੁੰਦੀਆਂ ਸੀ। ਸੋ ਇਹ ਵਧੀਆ ਕਰਤਾ ਰਾਣਾ ਸਿਕੰਦਰ ਸਾਹਿਬ ਦਾ, ਬਹੁਤ ਸ਼ੁਕਰੀਆ ਉਹਨਾਂ ਦੀ, ਨਾ ਖਾਸ ਮਿਹਰਬਾਨੀ ਕੀਤੀ ਤੇ ਕਰਾ ਵੀ ਉਹਨਾਂ ਵਿਦਨ ਵੀਕ ਦਿੱਤਾ। ਤੇ ਜਿੱਦਣ ਹੋਈ ਤਕਰੀਬ ਮੈਂ ਉਦੋਂ ਵੀ ਲੈ ਕੇ ਚੱਲੂੰਗਾ। ਤੇ ਇੱਧਰ ਆਂਦੇ ਵੀ ਮੱਚ ਲੱਗ ਚੱਲਾ, ਸ਼ੁਰੂ ਜਿਹੜਾ ਕਰੇ ਨਾ ਤੇ ਉਹਨੇ ਬੁਝਾਉਣਾ ਹੁੰਦਾ, ਤੇ ਇਹਨੂੰ ਹੁਣ ਮੱਚ ਨੂੰ ਸ਼ੁਰੂ ਵੀ ਮੈਂ ਕਰੂੰਗਾ। ਅਸੀਂ ਅੱਜ ਫੇਰ ਇੱਥੇ ਲੋਹੜੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਰਨਾ, ਤਾਂ ਦੱਸਿਆ ਤੁਹਾਨੂੰ ਵੀ ਖਾਸ ਤੌਰ ਤੇ ਕਰਨ ਡਏ ਆ ਵੀ ਇਹਦੀ ਜਾਗਰੂਕਤੀ ਹੋਵੇ, ਲੋਕਾਂ ਤੱਕ ਮੈਸੇਜ ਪਹੁੰਚੇ ਵੀ ਲੋਹੜੀ ਹੈ ਕੀ ਆ। ਤੇ ਇੱਧਰ ਮੈਂ ਕੁਝ ਬੰਦੇ ਤੁਹਾਨੂੰ ਮਿਲਾਉਂਦਾ। ਇੱਧਰ ਬਾਂਡੇ 'ਚ ਬੈਠੇ ਆ ਕੇ ਸਾਡੇ ਰਾਗੀ ਗਰੁੱਪ, ਇਹ ਤੁਸੀਂ ਸੁਣਿਆ ਹੋਣਾ ਕਾਨਫਰੰਸ ਤੇ, ਰਾਗੀ ਸਾਡੇ ਨੇ ਰੰਗ ਬੰਨੇ ਸੀ ਪੂਰੇ। ਉਹ ਵੀਡੀਓ ਪਾਈ ਵੇਖੀ ਤੁਸੀਂ, ਪਤਾ ਨਹੀਂ ਕਿੰਨੇ ਮਿਲੀਅਨ ਗਈ। ਆਹੋ ਤੁਹਾਡੀ ਮਿਹਰਬਾਨੀ ਜੀ, ਖੀਰ ਕਰਤੀ ਉਸ ਵੀਡੀਓ ਨੇ ਯਾਰ, ਉਹ ਪੰਜਾਬੀ ਤਾਂ ਚਲੋ ਅੱਜ ਵੀ ਖੀਰ ਹੀ ਹੋਊ, ਠੀਕ ਹੈ। ਬਹੁਤ ਵਾਇਰਲ ਹੋਈ ਗਿਆ, ਹਾਂ ਕਮਾਲ ਕਰਤੀ। ਤੇ ਹਾਲੀ ਉਹ ਕੱਪੜੇ ਕੁਪੜੇ ਪਾਉਣੇ ਆ ਨਾ, ਹੈਗੇ ਆ ਨਾ, ਸਾਰਾ ਰੰਗ ਪੂਰਾ ਬੰਨਣਾ। ਕੋਟੀਆਂ ਕੁਟੀਆਂ ਥੱਲੇ ਦੀ ਪਾ ਲਿਓ, ਠੰਡ ਨਾਲ ਲਵਾ ਲਿਓ। ਪਹਿਲਾਂ ਪਾਈਆਂ, ਚਲੋ ਚਲੋ ਠੀਕ ਹੈ, ਕਿਉਂਕਿ ਅੱਗ ਵੀ ਬਲ ਜਾਣੀ ਹੈ ਨਾ ਇੱਥੇ, ਹੋਰ ਹੋ ਜੂ ਵਧੀਆ। ਲਿਆਓ ਵੀ ਮਾਚਿਸ ਲਿਆਓ, ਮੈਂ ਅੱਗ ਸ਼ੁਰੂ ਕਰਾਂ ਬਾਲਾਂ। ਤੇ ਇਧਰ ਲਾ ਦੇਣ ਲੱਗਾ ਮੈਂ ਮੱਚ ਲੋਹੜੀ ਵਾਲਾ। ਅੱਜ ਜਿਹੜਾ ਸ਼ਬੇ ਮਿਰਾਜ ਵੀ ਆ, ਉਹਦੇ ਲਈ ਵੀ ਹਲਵਾ ਪਕਵਾਉਣ ਨੇ ਨਾਲ, ਪਹਿਲਾਂ ਖਤਮ ਦਵਾਂਗੇ ਤੇ ਦੋ ਕੰਮ ਹੋ ਜਾਣਗੇ, ਨਾਲੇ ਸ਼ਬੇ ਮਿਰਾਜ ਦਾ ਖਤਮ ਹੋਊਗਾ ਤੇ ਨਾਲ ਫਿਰ ਲੋਹੜੀ ਵਾਲਾ ਜਿਹੜਾ ਉਹ ਮੇਲਾ ਹੋਊਗਾ। ਤੇ ਮੁੰਡਿਆ ਰੱਖ ਤੇ ਮਾਚਿਸ ਲਿਆ, ਮੈਂ ਇਹਨੂੰ ਜ਼ਰਾ 12 ਅੱਗ ਲਾਵਾਂ। ਮੱਚ ਇੱਕ ਵਾਰੀ ਮਚਾ ਦਈਏ ਆਪਾਂ, ਤੇ ਕਿਉਂਕਿ ਠੰਡ ਬੜੀ ਆ, ਨਾਲ ਰਾਤ ਤੱਕ ਮੱਚਦਾ ਰਹੂਗਾ। ਫਿਰ ਨਾਲ ਇੱਥੇ ਆਪਾਂ ਅੱਜ ਖਤਮ ਵੀ ਸ਼ਬੇ ਮਿਰਾਜ ਦਾ ਜਿਹੜਾ ਉਹ ਵੀ ਹੋਊਗਾ, ਤੇ ਉਸ ਤੋਂ ਬਾਅਦ ਲੋਹੜੀ ਵਾਲਾ ਜਿਹੜਾ ਨਾ ਆਪਣਾ ਇਹ ਪ੍ਰੋਗਰਾਮ। ਇਹ ਕੱਲ੍ਹ ਨਾ ਮੈਨੂੰ ਕਿਸੇ ਦੱਸਿਆ ਵੀ ਭਾਈ ਮੱਚ ਜਿਹੜਾ ਨਾ ਆਪ ਮਚਾਉਣਾ ਚਾਹੀਦਾ ਤੇ ਇਹਨੂੰ ਬੰਦ ਵੀ ਆਪ ਕਰਨਾ ਚਾਹੀਦਾ। ਬਿਸਮਿਲ੍ਲਾਹ ਰਹਿਮਾਨ ਰਹੀਮ। ਆ ਮਿੱਟੀ ਦਾ ਤੇਲ ਆ? ਹਾਂਜੀ ਬੋਰਿਆਂ ਤੇ ਪਾਉਣਾ ਮੈਂ ਨਾ ਭਾਜੀ, ਬੋਰਿਆਂ ਤੇ। ਅੱਛਾ ਅੱਛਾ, ਥੱਲੇ ਬੋਰੇ ਹੋ ਲਿਆ ਥੋੜਾ ਤੇਲ ਆ ਬੋਰੇ ਤੇ ਭਾਈ ਫੜ। ਸਿਆਣਾ ਜੇ ਪਹਿਲਾਂ ਹੁੰਦਾ ਮਿੱਟੀ ਦਾ ਤੇਲ ਸੀ, ਉਹ ਕੁੱਪੀਆਂ ਨਾਲ ਦਿੰਦੇ ਹੁੰਦੇ ਸੀ ਤੇਲ, ਤੇ ਉਹ ਦੂਜਾ ਹੁੰਦੀ ਵੀ ਉਹ ਸੀ, ਉਹ ਲਾਲਟੈਨ ਜਿਹੜੀ ਹੈ ਨਾ, ਉਹ ਹੀ ਹੁੰਦੀਆਂ ਸੀ ਘਰਾਂ 'ਚ ਜਾਂ ਡੇਰਿਆਂ ਤੇ ਬਹੁਤੀਆਂ ਲਾਲਟੈਨ। ਹੁਣ ਤੇ ਉਹ ਵੀ ਯੂਨੀਕ ਹੀ ਹੋ ਗਈਆਂ। ਉਹ ਲੈਟਰ ਨਹੀਂ ਹੈਗਾ ਕਿਸੇ ਕੋ? ਲਾਗੇ 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 ਤੇਲ ਪਾ ਦੇ, ਇੱਧਰ ਬੋਰੇ ਤੇ ਵੀ ਪਾ ਕੇ ਲਾ ਦੇ। ਇਹਦੇ ਤੇ ਪਾ, ਇਹਦੇ ਤੇ ਨਹੀਂ ਉਹ ਉੱਥੇ ਪਾਸ ਬੋਰੇ ਤੇ, ਮੈਂ ਬੋਰੇ ਤੇ ਥੋੜਾ ਥੋੜਾ ਸੁੱਟ। ਓਏ ਬੇਬੀ, ਓ ਬੇਬੀ ਬੇਬੀ। ਚਲੋ ਜੀ ਮੱਚ ਲੱਗ ਗਿਆ, ਤੇ ਇਧਰ ਮੇਰਾ ਵੱਡਾ ਭਰਾ ਵੀ ਆ ਗਿਆ। ਆ ਚੌਰੀ ਆਸਫ ਸਾਹਿਬ ਤੇ ਉਹ ਅਜਾਜ਼ ਵੀਡੀਓ 'ਚ ਦੱਸਣੇ। ਤੇ ਉਹ ਸਾਡਾ ਫਾਨਾ ਆ ਗਿਆ। ਫਾਨਾ ਉਧਰ ਤੋਂ ਤੁਹਾਡੀ ਮੁਲਾਕਾਤ ਤੁਸੀਂ ਨਾ ਇਸ ਫਾਨੇ ਨਾਲ, ਇਲੈਕਟ੍ਰੀਸ਼ੀਅਨ ਫਾਨਾ। ਫਾਨੇ ਦਾ ਨਾਂ ਨਹੀਂ ਅਸੀਂ ਦੱਸਣਾ, ਉਹ ਮਿਸਤਰੀ ਬਹੁਤ ਚੰਗਾ ਫਾਨਾ ਸਾਡਾ। ਬੇਬੀ 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 ਬੇਬੀ। ਜ਼ਰੂਰ ਕਿੱਧਰ ਗਿਆ ਵਾ? ਲਓ ਵੀ ਹਲੇ ਤੱਕ ਸਾਲਣ ਤੇ ਪੱਕਾ ਨਹੀਂ, ਤੇ ਇਧਰੋਂ ਸਾਡਾ ਰਾਗੀ ਜਥਾ ਗਰੁੱਪ ਜਿਹੜਾ ਨਾ ਉਹ ਆ ਗਿਆ। ਖਤਮ ਦੇ ਲਿਆ। ਵਾਹ ਮਾਸ਼ਾਅੱਲਾ। ਕਿਵੇਂ ਜੀ? ਹਾਂਜੀ ਠੀਕ ਆ। ਲਾਓਗੇ ਰੌਣਕਾਂ? ਮਾਸ਼ਾਅੱਲਾ ਜੀ, ਅੱਗ ਜਲਦੀ ਆ, ਮੱਚ ਲੱਗਿਆ ਹੈ, ਲੋਹੜੀ ਦਾ ਜਸ਼ਨ ਅੰਗ ਪੂਰਾ ਹੋਊਗਾ। ਅੱਛਾ ਚਲੋ ਫਿਰ ਆਓ ਜੀ ਉਸਤਾਦ ਜੀ। ਇਹ ਫੇਰ ਤੁਰ ਕੇ ਪੇਟ ਦੇ ਵਿੱਚ ਫਿਰ ਹੈ ਅੱਜ ਪੂਰਾ ਰੌਣਕ ਲਾਉਣੀ ਆ। ਲਓ ਵੀ ਮਹਿਫਲ ਪੂਰੀ ਲੱਗ ਗਈ ਹੈ, ਤੇ ਪ੍ਰਾਹੁਣੇ ਮਾਸ਼ਾਅੱਲਾ ਵਾਵਾ ਹੋ ਗਏ ਇਕੱਠੇ। ਹਾਜੀ ਸਾਹਿਬ, ਹਾਂਜੀ ਆਊ ਪੁਰਾਣਾ ਸਵਾਦ ਅੱਜ ਕਿ ਨਹੀਂ? ਬੱਲੇ ਅੱਛਾ ਇਹਦੇ ਹੁਣ
ਪੀਪਰੀ ਵਜੂ ਤੇ ਮੇਰੀ ਆ। ਚਲੋ ਵੀ ਸਾਜ ਸੂਈ ਤਿੱਖੇ ਕਰੋ, ਮੈਂ ਨਾ ਉਧਰੋਂ ਹੋ ਕੇ ਪਤਾ ਕਰਾਂ ਵੀ ਕਿੰਨਾ ਕੁ ਪੱਕਿਆ ਸਾਲਣ। ਵੀ ਇਧਰੋਂ ਤੰਦੂਰ ਵੀ ਤਪ ਗਿਆ ਪੂਰਾ, ਹੁਣ ਇਹਦੇ ਰੋਟੀਆਂ ਲਾਉਣ ਲੱਗੇ ਸਾਈਂ ਸਾਹਿਬ, ਤੇ ਇਧਰੋਂ ਹੋ ਗਿਆ ਸਾਡਾ ਸਾਲਣ ਵੀ ਤਿਆਰ। ਵਾਹ ਨਹੀਂ ਬਈ, ਰੰਗ ਤੇ ਬੰਨਤੇ ਵੈਸ ਨੇ ਹੈ। ਕੱਢੋ ਇੱਕ ਚੈੱਕ ਤੇ ਕਰੀਏ ਹੁਣ। ਇੱਕ ਕੋਲਾ ਹੈਗਾ, ਕੋਈ ਕੋਲਾ ਜਾਂ ਕੱਪ ਫੜੋ ਆ ਪਲੇਟ 'ਚ ਮੈਂ ਪੀਣ ਵਾਸਤੇ ਵੀ ਨਾਲ ਲਈ ਦੋ ਨਾ। ਨਸਲ ਸੋਨਾ ਸ਼ੁਰੂ ਕਰ ਦੇ ਮੈਂ ਕਰਨ ਲੱਗੇ ਸ਼ੁਰੂ। ਬੋਟੀ ਕਿਵੇਂ ਚੈੱਕ ਕਰਨੀ ਆ? ਮੈਂ ਤਾਂ ਰੋਟੀ ਛੋਟੀ ਪਾ ਦਈਏ ਫਿਰ ਯਾਰ, ਛੋਟਾ ਚਮਚਾ ਸਹੀ ਆ, ਕਿਉਂ ਜੀ? ਬਿਹਤਰੀਨ ਹੈ। ਆਹ ਤਾਂ ਬਹੁਤ ਵਧੀਆ। ਤੁਸੀਂ ਆ ਬੋਟੀ ਹੁਣ ਚੈੱਕ ਕਰੋ ਉਧਰ। ਇਹਦੇ ਵਿੱਚ ਰੱਖ ਇੱਥੇ ਮੈਂ ਖਾ ਕੇ ਤੁਹਾਨੂੰ ਹੁਣ ਬਾਅਦ ਚ ਦੱਸੂ। ਫਿਰ ਆ ਜਾਓ, ਫਿਰ ਉੱਥੇ ਆਪਾਂ ਮੇਰੇ ਕੋਲ ਸੁਣ ਲਈਏ, ਫਿਰ ਖਾਣਾ ਦੇਣੇ। ਲਓ ਭਾਈ ਹੈ ਬੋਡੀ ਵਿੱਚ ਰੱਖ ਦੋ ਨਾ, ਜਰਾ ਭਰ ਕੇ ਨਾ ਕਰੋ ਪਲੇਟ। ਮੈਂ ਕਿਹਾ ਬੋਡੀ ਰੱਖ ਦੋ। ਓਹੋ ਹੋ, ਮੂੰਹ ਸੜ ਗਿਆ। ਓਕੇ ਹੋ ਗਿਆ। ਇਹਨੂੰ ਪਾ ਦੇ ਵਿੱਚ। ਜਾ ऐसा घेरा दे के आओ। हो गया जी घेरा। सब तो पहले ਆਉਣ ਵਾਲੇ ਮੌਜੂਦ ਮਹਿਮਾਨਾਂ ਨੂੰ ਇਹ ਰਾਗੀ ਪਾਰਟੀ ਸੂਫੀ ਅਬਦੁਲ ਗਫਾਰ ਰਾਗੀ, ਅਸਾਮਾ ਰਾਗੀ ਔਰ ਹਮਨਵਾ, ਇਹਨਾਂ ਦੀ ਤਰਫੋਂ ਅਸੀਂ ਸਲਾਮ ਪੇਸ਼ ਕਰਦੇ ਹਾਂ ਔਰ ਆਉਣ ਵਾਲੇ ਮਹਿਮਾਨਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ। ਇਹ ਜਿਹੜਾ ਪ੍ਰੋਗਰਾਮ ਅਸੀਂ ਪੇਸ਼ ਕਰਨ ਲੱਗੇ ਹਾਂ, ਇਹ ਤਿਉਹਾਰ ਹੈ ਅੱਜ 2 ਆਪਣੇ ਵਾਸਤੇ ਬਿਹਤਰੀਨ ਤਿਉਹਾਰ ਹੈ। ਅੱਜ ਸ਼ਬ-ਏ ਮਹਾਰਾਜ ਹੈ, ਇਹਦੀ ਜ਼ਿਆਦਾ ਖੁਸ਼ੀ ਹੈ। ਦੂਸਰਾ ਤਿਉਹਾਰ ਹੈਗਾ ਲੋਹੜੀ ਦਾ। ਇਹ ਪੁਰਾਣੀਆਂ ਰਸਮਾਂ ਨੇਗੀਆਂ, ਹਿੰਦੁਸਤਾਨ ਤੋਂ ਤੁਰੀਆਂ ਆ ਰਹੀਆਂ। ਲੋਹੜੀ ਦਾ ਤਿਉਹਾਰ, ਬਸੰਤ ਮੇਲਾ, ਵਿਸਾਖੀ ਮੇਲਾ, ਇਹ ਬੜੇ ਚਾਵਾਂ ਦੇ ਨਾਲ ਤੇ ਬੜੀਆਂ ਅਦਾਵਾਂ ਦੇ ਨਾਲ, ਬੜੀ ਮੁਹੱਬਤ ਦੇ ਨਾਲ ਇਹ ਆਪਣੇ ਪੰਜਾਬੀ ਲੋਕ ਮਨਾਉਂਦੇ ਸੀ ਇਹਨੂੰ। ਪੰਜਾਬ ਜਿਹੜਾ ਸੀ ਨਾ, ਆਪਣਾ ਪੰਜਾਬ ਕਲਚਰ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਇਹਦੇ ਵਿੱਚ ਖੁਸ਼ੀ ਦੇ ਜਿਹੜੇ ਤਿਉਹਾਰ ਸੀ ਨਾ, ਇਹ ਮਨਾਏ ਜਾਂਦੇ ਸੀ। ਬੜੇ ਬੜੇ ਖਾਣੇ ਪਕਣੇ, ਬੜੇ ਬੜੇ ਰੰਗ ਬਰੰਗੇ ਲਿਬਾਸ ਪਾਉਣੇ, ਧੀਆਂ ਭੈਣਾਂ ਲੜਕੀਆਂ ਨੇ ਬੜੇ ਜਣੀ ਇਹਦੇ ਵਿੱਚ ਖੁਸ਼ੀਆਂ ਕਰਨੀਆਂ। ਇਹ ਐਸੇ ਤਿਉਹਾਰ ਸੀਗੇ ਤੇ ਇਹ ਹੁਣ ਵਕਤ ਦਾ ਤਕਾਜ਼ਾ ਕੁਛ ਇਸ ਤਰ੍ਹਾਂ ਦਾ ਹੋ ਗਿਆ। ਇਹ ਜਿਹੜੇ ਪੰਜਾਬੀ ਵਿਰਸਾ ਸੀਗਾ ਆਪਣਾ, ਲੋਕ ਇਹਨੂੰ ਬਹੁਤ ਪਿੱਛੇ ਛੱਡ ਗਏ। ਸਭ ਤੋਂ ਪਹਿਲਾਂ ਮੈਂ ਆਪਣੇ ਨਾਸਰ ਢਿੱਲੋਂ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਸ ਫਨ ਨੂੰ, ਇਸ ਪੰਜਾਬੀ ਵਿਰਸੇ ਨੂੰ ਦੁਬਾਰਾ 4 ਚੰਦ ਲਾਉਣ ਲੱਗੇ ਹੈ। ਔਰ ਅੱਲਾਹ ਤਾਲਾ ਇਹਨਾਂ ਨੂੰ ਵੀ ਕਾਮਯਾਬ ਕਰੇ, ਸਾਨੂੰ ਵੀ ਕਾਮਯਾਬ ਕਰੇ। ਇਹਦੇ ਵਿੱਚ ਅਸੀਂ ਪੰਜਾਬੀ ਦਾਸਤਾਨਾਂ ਗਾਉਂਦੇ ਹੁੰਦੇ ਸੀ ਤੇ ਲੋਕ ਬੜੇ ਖੁਸ਼ ਹੁੰਦੇ ਸੀ। ਵਿਸਾਖੀ ਮੇਲਾ, ਬਸੰਤ ਮੇਲਾ, ਇਹ ਲੋਹੜੀ ਦਾ ਮੇਲਾ। ਜਦੋਂ ਇਹ ਲੋਹੜੀ ਦਾ ਮੇਲਾ ਜ਼ਿਮੀਂਦਾਰ ਕਿਸਾਨ ਭਾਈਆਂ ਨੇ ਆਪਣਾ ਦਾਣਾ ਫੱਕਾ ਚੱਕ ਲੈਣਾ, ਵਿਹਲੇ ਹੋ ਜਾਣਾ। ਹੁਣ ਵੀ ਸਿਵਾਏ ਆਪਣੇ ਜਾਨਵਰਾਂ ਨੂੰ ਪੱਠੇ ਪਾਉਣ ਤੋਂ ਹੁਣ ਕੋਈ ਕੰਮ ਨਹੀਂ ਗਾ, ਫਾਰਾਂਗਾ ਅਸੀਂ। ਉਸ ਵਕਤ ਇਹ ਖੁਸ਼ੀਆਂ ਕਰਨੀਆਂ, ਫਿਰ ਬੜੇ ਬੜੇ ਬਿਹਤਰੀਨ ਕਿਸਮ ਦੇ ਖਾਣੇ ਪਕਾਉਣੇ, ਰੰਗ ਬਰੰਗੇ ਲਿਬਾਸ ਪਾਉਣੇ, ਇਹਦੇ ਵਿੱਚ ਇਹ ਤਿਉਹਾਰ ਮਨਾਏ ਜਾਂਦੇ ਸੀ। ਤੇ ਅੱਜ ਦਾ ਆਪਾਂ ਸ਼ੁਰੂ ਕਰ ਦਿਆਂਗੇ ਅਸੀਂ ਆਪਣੇ ਫਨ ਦਾ ਬਕਾਇਦਾ ਆਗਾਜ਼ ਆ। ਜਿਹੜਾ ਲੋਹੜੀ ਮੰਗਦੇ ਕਿਵੇਂ ਜੀ, ਉਹ ਅੱਗੇ ਉਹ ਬਚਪਨ ਦੇ ਵਿੱਚ ਅਸੀਂ ਆਪ ਕਰਦੇ ਰਹੇ ਹਾਂ ਵੀ ਇੱਕ ਬੱਚੇ ਦੇ ਹੱਥ 'ਚ ਕੌਲਾ ਫੜਾ ਦੇਣਾ ਤੇ ਉਹਦਾ ਮੂੰਹ ਕਾਲਾ ਕਰ ਦੇਣਾ ਤੇ ਗਲੀਆਂ ਬਾਜ਼ਾਰਾਂ 'ਚ ਉਹਨਾਂ ਨੂੰ ਫੇਰਨਾ, ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ। ਇਹ ਲੋਹੜੀ ਦਾ ਸ਼ਗਨ ਮਨਾਉਂਦੇ ਸੀ। ਵਿਸਾਖੀ ਦੇ ਮੇਲੇ ਦੇ ਬੜੇ ਬੜੇ ਭਲਵਾਨ ਕਬੱਡੀ ਖੇਲਣੀ, ਰਾਗ ਹੋਣੇ, ਘੋੜ ਦੌੜ ਹੋਣੀ, ਨੇਜ਼ਾਬਾਜ਼ੀ ਹੋਣੀ ਹੈ ਜੀ, ਢੱਡ ਸਰੰਗੀ ਵਾਲੇ ਰਾਗੀ ਹੋਣੇ, ਹਰ ਕਿਸਮ ਦੇ ਸੀਗੇ। ਤੇ ਅੱਜ ਦਾ ਆਪਣਾ ਜਿਹੜਾ ਬਕਾਇਦਾ ਇਸ ਮਹਿਫਲ ਦਾ ਆਗਾਜ਼ ਹੈ, ਇਹ ਜਨਾਬ ਦੀ ਖਿਦਮਤ ਦੇ ਵਿੱਚ ਅਸੀਂ ਕਰਾਂਗੇ। ਸਭ ਤੋਂ ਪਹਿਲੇ ਤੋਂ ਇੱਕ ਮਿੰਟ ਜੀ, ਸਭ ਤੋਂ ਪਹਿਲੇ ਅਸੀਂ ਕਰਾਂਗੇ ਹਮਦ ਬਾਰੀ ਤਾਲਾ ਤੋਂ, ਕਿਉਂਕਿ ਹਮਦ ਪੜ੍ਹਨੀ ਸਾਡੇ ਮੁਸਲਮਾਨਾਂ ਵਾਸਤੇ ਇਹ ਹਰ ਕਲਾਮ ਦਾ ਆਗਾਜ਼ ਹੈ।
ਉਸ ਤੋਂ ਬਾਅਦ ਮੈਂ ਜਨਾਬ ਦੀ ਖਿਦਮਤ ਦੇ ਵਿੱਚ ਚੰਦ ਮਿੰਟ ਲਊਂਗਾ, ਸ਼ਬੇ ਮਹਾਰਾਜ ਤੇ ਮੈਂ ਚੰਦ ਕਲਾਮ ਪੜੂੰਗਾ। ਠੀਕ ਆ ਜੀ। ਉਸ ਤੇ ਮੈਂ ਕਲਾਮ ਪੜ੍ਹ ਕੇ ਫਿਰ ਮੈਂ ਬਕਾਇਦਾ ਆਪਣਾ ਜਿਹੜਾ ਤਿਉਹਾਰ ਦੀ ਖੁਸ਼ੀ 'ਚ ਅੱਜ ਜਿਹੜੀ ਆਪਣੀ ਆ ਮਹਿਫਲ ਲੱਗੀ ਹੈ, ਆ ਪੰਜਾਬ ਵਿਰਸਾ ਇਕੱਠਾ ਹੋਇਆ, ਮੁਹੱਬਤ ਦੇ ਨਾਲ ਸਾਨੂੰ ਬੁਲਾਇਆ ਗਿਆ ਵਾ ਢਿੱਲੋਂ ਸਾਹਿਬ ਨੇ, ਜੱਥਾ ਇਕੱਠਾ ਹੋਇਆ ਪੰਜਾਬੀਆਂ ਦਾ ਤੇ ਰਾਗੀਆਂ ਦਾ, ਤੇ ਇਹਦੇ ਤੇ ਫਿਰ ਤੁਹਾਨੂੰ ਚੰਦ ਕਲਾਮ ਅਸੀਂ ਜਨਾਬ ਦੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਐਮਰਜੈਂਸੀ ਪ੍ਰੋਗਰਾਮ ਮਿਲਿਆ ਵਾ, ਬਕਾਇਦਾ ਮੈਂ ਇਸ ਫਨ ਦਾ ਸ਼ਾਇਰ ਵੀ ਹਾਂ, ਮੈਂ ਕਲਾਮ ਲਿਖ ਵੀ ਲੈਂਦਾ ਵਾਂ, ਜਿਹੜੀਆਂ ਚੰਦ ਘੰਟਿਆਂ 'ਚ ਮੇਰੇ ਕੋਲੋਂ ਕੁਝ ਲਿਖ ਨਹੀਂ ਹੋਇਆ। ਇਹ ਕੋਈ ਵਕਫ ਦਾ ਹੁੰਦਾ, ਦਿਹਾੜੀ ਡੰਗ ਦਾ ਵਾ, ਕੋਈ ਨਵਾਂ ਕਲਾਮ ਬਣਾ ਕੇ ਜਨਾਬ ਅਸੀਂ ਬਕਾਇਦਾ ਆਪਣਾ ਕਲਾਮ ਦਾ ਆਗਾਜ਼ ਕਰਦੇ ਹਾਂ ਹਮਨ ਤੋਂ, ਅੱਲਾਹ ਤਾਲਾ ਦੀ ਜ਼ਾਤ ਤੋਂ, ਉਹਦਾ ਨਾਂ ਲੈ ਕੇ ਅਸੀਂ ਸ਼ੁਰੂ ਕਰਦੇ ਹਾਂ। ਜਨਾਬ ਦੀ ਬੜੀ ਮਿਹਰਬਾਨੀ ਹੈ। ਚਲੋ ਜੀ, ਜਾ ਭੱਜ ਕੇ ਲਿਆ ਹੁਣ ਖੁਸ਼ੀ ਹੋ ਕੇ ਸ਼ਾਬਾ ਇੱਥੇ ਆ ਓਏ, ਨੰਬਰ ਖੜ ਚੱਲ ਵੀ ਅੱਲਾ ਨੇ ਪਿਆਰੇ। ਅੱਲਾ ਦੇ ਪਿਆਰੇ ਆਰਾਮ ਨਾਲ ਹੋਰ ਬਿਲਾ ਕਰ ਏਦਾਂ ਸ਼ਾਬਾਸ਼। अव्वल हमद खुदा दी सब तो पहला करिए जी, अल्लाह दा है नाम लेके कदम तरिए जी, रब तो बगैर पालन हार कोई ना, अल्लाह दियां सिफतां दा शुमार कोई ना, रब तो बगैर पालन हार कोई ना, अल्लाह दियां सिफतां दा शुमार कोई ना, ज़मीन ते आसमान रब ने बनाए ने, तारियां दे नाल अरश जियाए ने, ओ तो बिना लगदी बाहर कोई ना, अल्लाह दियां सिफतां दा शुमार कोई ना, हर पासे देखो रब दा ज़हूर जी, उस दियां शानां दा है सारे नूर जी, नूरो नूर होर चमक, कार कोई ना, अल्लाह दियां सिफतां दा शुमार कोई ना, जर्रे जर्रे विच देखो रब वासीदा, हर एक चीज विच होना दासीदा, ओदे अगे दम सके मार कोई ना, अल्लाह दियां सिफतां दा शुमार कोई ना, बहादुला शरीक है कहाउण वाला तू, दुखियां दे दुख है वंडाउण वाला तू, बहादुला शरीक है कहाउण वाला तू, दुखियां दे दुख वंडाउण वाला तू, तेरे वाजों सुनदा पैकार कोई ना, अल्लाह दियां सिफतां दा शुमार कोई ना, नानो अकरब लिखिया कुरान विच तू, बोलदा है नबी नबी दी ज़बान विच तू, नबी जैसा सोना तेरा तेरा यार कोई ना, अल्लाह दियां सिफतां दा शुमार कोई ना, या हयो या यूं कयूम तेरा नाम जी, बिगड़े बनांदा हो सारे काम जी, एदे जिया जिक्र मेरे मेरे यार कोई ना, अल्लाह दियां सिफतां दा शुमार कोई ना, अल्लाह दा है जिक्र बैगे के सारे कर लो, रब दियां रहमतां दे ना पल्ले बल्ले पार लो, एदे जिया जिक्र मेरे मेरे यार कोई ना, अल्लाह दियां सिफतां दा शुमार कोई ना, तूरी जाना आखिर छाड़ी के जहान नू भुलना ना कदे कदे
ਹਸ਼ਰ ਦੇ ਮੈਦਾਨ ਨੂੰ ਬੰਦਾ ਵੇਥੇ ਰਹਿਣਾ ਆਖਰਕਾਰ ਕੋਈ ਨਾ ਅੱਲਾਹ ਦੀਆਂ ਸਿਫਤਾਂ ਦਾ ਸ਼ੁਮਾਰ ਕੋਈ ਨਾ ਬਖਸ਼ਿਸ਼ ਦੀ ਖੁਦਾਇਆ ਸਾਨੂੰ ਗੁਨਾਹਗਾਰਾਂ ਨੂੰ ਕਰ ਦਿਓ ਮਾਫ ਮਾਫ ਸਾਰੇ ਭੁੱਲਣਹਾਰਾਂ ਨੂੰ ਤੇਰੇ ਬਾਝੋਂ ਹੋਰ ਬਖਸ਼ਣਹਾਰ ਸ਼ਰਹਾਰ ਕੋਈ ਨਾ ਅੱਲਾਹ ਸਿਫਤਾਂ ਦਾ ਸ਼ੁਮਾਰ ਕੋਈ ਨਾ ਤੇਰੇ ਬਾਝੋਂ ਹੋਰ ਬਖਸ਼ਣਹਾਰ ਕੋਈ ਨਾ ਅੱਲਾਹ ਦੀਆਂ ਸਿਫਤਾਂ ਦਾ ਸ਼ੁਮਾਰ ਕੋਈ ਨਾ ਅਬਰ ਕੇ ਮੰਗਦੀ ਹੈ ਸ਼ਾਬਾ ਬਜਾ ਜਾ ਮੁੰਡਿਆ ਹਾਂਜੀ ਲਿਓ ਆਪਣੇ ਕਿਸੇ ਪਿਆਰੇ ਹੋ ਸੱਜਣ ਦਾ ਹੋਰ ਨਾਂ ਕੀ ਹੈ ਇੱਕ ਤਾਂ ਤੁਹਾਡਾ ਹੈਗਾ ਹੀ ਹੈ ਮੁਹੱਬਤ ਹੈ ਮਾਲਕ ਚੱਲ ਬਈ ਮੁੰਡਿਆ ਮੋੜ ਲੈ ਦੇ ਡੋਰੀਆ ਲੈ ਦੇ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਮੈਂ ਮੇਲਾ ਦੇਖਣ ਜਾਣਾ ਨਾਸਰ ਯਾਰ ਨੇ ਉੱਥੇ ਆਉਣਾ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਨਾਲ ਦੀਆਂ ਸਭ ਸਈਆਂ ਮੇਰੇ ਨਾਲ ਦੀਆਂ ਸਭ ਸਈਆਂ ਮੇਰੇ ਨਾਲ ਦੀਆਂ ਸਭ ਸਈਆਂ ਉਹ ਲੈ ਕੇ ਡੋਰੀਏ ਇਹ ਗਈਆਂ ਉਹ ਲੈ ਕੇ ਡੋਰੀਏ ਇਹ ਗਈਆਂ ਗੰਮੀ ਖੂਹ ਵਿੱਚ ਪਈਆਂ ਪਈਆਂ ਨੀ ਮੇਰੇ ਦਿਲ ਦੀਆਂ ਦਿਲ ਵਿੱਚ ਰਹੀਆਂ ਫਿਰ ਟੁੱਟ ਗਿਆ ਮਾਨ ਨਮਾਣਾ ਦਿਲਵਰ ਯਾਰ ਨੇ ਉੱਤੇ ਆ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਲਾ ਦੇਖਣ ਜਾਣਾ ਨਾਸਰ ਯਾਰ ਨੇ ਉੱਤੇ ਆ ਜਾਣਾ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਨਾਲ ਦੀਆਂ ਸਭ ਕੁੜੀਆਂ ਮੇਰੇ ਨਾਲ ਦੀਆਂ ਸਭ ਕੁੜੀਆਂ ਉਹ ਲੈ ਕੇ ਡੋਰੀਏ ਇਹ ਮੁੜੀਆਂ ਉਹ ਲੈ ਕੇ ਡੋਰੀਏ ਇਹ ਮੁੜੀਆਂ ਲੈ ਕੇ ਡੋਰੀਏ ਇਹ ਮੁੜੀਆਂ ਫਿਰ ਪਗਣ ਕਾਲ ਜੇ ਛੁਰੀਆਂ ਛੁਰੀਆਂ ਮਾਤਾ ਲੱਗੀਆਂ ਪਰੀਤਾਂ ਬੁਰੀਆਂ ਹੁਣ ਮੇਰਾ ਗੀਤ ਗਾਣਾ ਮੇਰੇ ਯਾਰ ਨੇ ਉੱਤੇ ਆ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਹੱਕ ਮਾਂ ਇਹ ਨਹੀਂ ਸੁਣ ਸੁਣ ਮਾਏ ਮਾਂ ਇਹ ਨਹੀਂ ਸੁਣ ਮਾਏ ਮੇਰੇ ਸੌ ਗੱਲ ਗੱਲ ਸੁਣਾਏ ਮੇਰੇ ਸੌ ਗੱਲ ਗੱਲ ਸੁਣਾਏ ਤੂੰ ਰੰਗ ਬਰੰਗੇ ਪਾਏ ਨੀ ਕਿਤੇ ਪੱਟੀ ਜਹਾਨ ਜਾਨੋ ਜਾਏ ਮੇਰੇ ਟੁੱਟ ਗਿਆ ਮਾਨ ਜਮਾਣਾ ਮਾਲਕ ਯਾਰ ਨੇ ਉੱਤੇ ਆ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਹੱਕ ਖੜੀਆਂ ਇੱਥੇ ਬੱਜੀਆਂ ਜਾਊਂਗੀ ਜਾਕੇ ਕੀ ਦਖਲਾਉਂਗੀ ਪੁੱਛੂਗਾ ਦਿਲ ਪਰ ਯਾਰ ਦੱਸੂਗੀ ਔਗਣ ਹਾਰ ਸਭਨਾ ਉੱਤੇ ਡੋਰੀਏ ਤੂੰ ਕੀ ਲਿਆਈਆਂ ਗੋਰੀਏ ਚੱਕ ਦੇਵੇਂ ਝੌਂਸੀ ਚੱਦਰ ਪਾਵੇਂ ਚਿੱਟੀ ਖੱਦਰ ਚੱਕ ਆਪਣੀ ਫਲਕਾਰੀ ਵਿੱਚ ਬੇੜੇ ਤੇ ਮਾਰੀ ਮੂੰਹ ਟਕਲਾ ਜਾਂਦੀ ਬਾਰੀ ਮੇਰੀ ਤੁਰਨ ਦੀ ਹੋਈ ਤਿਆਰੀ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੇਰਾ ਟੁੱਟ ਗਿਆ ਮਾਨ ਨਮਾਣਾ ਨਾਸਰ ਯਾਰ ਨੇ ਉੱਤੇ ਆ ਡੋਰੀਆ ਲੈ ਦੇ ਨੀ ਲੈ ਦੇ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਸ਼ਾਬਾ ਲੈ ਦੇ ਰੰਗਦਾਰ ਨੀ
ਡੋਰੀ ਲੈ ਦੇ ਰੰਗ ਦਾ ਨੀਲਾ ਲੈ ਦੇ ਰੰਗ ਦਾ ਨੀਲਾ ਕਿਤੇ ਹਰੀਆ ਤੇ ਕਿਤੇ ਪੀਲਾ ਕਿਤੇ ਹਰੀਆ ਤੇ ਕਿਤੇ ਪੀਲਾ ਵਿੱਚ ਡੋਰਾ ਰੰਗ ਦਾ ਨੀਲਾ ਵਿੱਚ ਡੋਰਾ ਰੰਗ ਦਾ ਨੀਲਾ ਮੈਂ ਕਰ ਲੈਣੀ ਕੋਈ ਹੀਲਾ ਮੈਂ ਕਰ ਲੈਣੀ ਕੋਈ ਹੀਲਾ ਮੇਰੇ ਟੁੱਟ ਗਿਆ ਮਾਣ ਨਮਾਣਾ ਮੇਰੇ ਯਾਰ ਨੇ ਉੱਥੇ ਡੋਰੀਆ ਲਰੇ ਨੀ ਲੈ ਡੋਰੀਆ ਲਰੇ ਨੀ ਮੈਂ ਮੇਰੀ ਡੋਰੀਆ ਲਰੇ ਨੀ ਲੈ ਡੋਰੀਆ ਲਰੇ ਨੀ ਲੈ ਲੈ ਡੋਰੀਆ ਉਹਨ ਲੈ ਲੈ ਡੋਰੀਆ ਅੜ ਕੇ ਲੈ ਲੈ ਡੋਰੀਆ ਅੜ ਕੇ ਲੈ ਨਾ ਜੀ ਅਦਾਈਆਂ ਕਰਕੇ ਲੈ ਨਾ ਜੀ ਅਦਾਈਆਂ ਕਰਕੇ ਲੈ ਲੈ ਡੋਰੀਆ ਅੜ ਕੇ ਲੈ ਨਾ ਜੀ ਅਦਾਈਆਂ ਕਰਕੇ ਵਿੱਚ ਵੇੜ ਤੇ ਖੜ ਕੇ ਕਹਿੰਦੀ ਮਾਂ ਆਪਣੀ ਨਾਲ ਲੜ ਕੇ ਟੁੱਟ ਗਿਆ ਮਾਣ ਨਮਾਣਾ ਮਾਲਕ ਯਾਰ ਨੇ ਉੱਥੇ ਡੋਰੀਆ ਲੈ ਦੇ ਨੀ ਲੈ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਲੈ ਡੋਰੀਆ ਲੈ ਦੇ ਨੀ ਹੋਰ ਤਾਂ ਨਹੀਂ ਕਿਸੇ ਦਾ ਨਾਂ ਬਾਬਾ ਮਾਲਕੀ ਮਾਏ ਨੀ ਸੁਣ ਸੁਣ ਮਾਏ ਮਾਏ ਨੀ ਸੁਣ ਮਾਏ ਮੈਨੂੰ ਸੌ ਗੱਲ ਗੱਲ ਸੁਣਾਏ ਮੈਨੂੰ ਸੌ ਗੱਲ ਗੱਲ ਸੁਣਾਏ ਰੰਗ ਬਰੰਗੇ ਪਾਏ ਨੀ ਕਿਤੇ ਪੱਟੀ ਜਹਾਨ ਨੂੰ ਜਾਏ ਮੇਰੇ ਟੁੱਟ ਗਿਆ ਮਾਣ ਨਮਾਣਾ ਮਾਲਕ ਯਾਰ ਨੇ ਉੱਥੇ ਡੋਰੀਆ ਲੈ ਦੇ ਨੀ ਲੈ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਲੈ ਡੋਰੀਆ ਲੈ ਦੇ ਨੀ ਸ਼ਾਬਾ ਲੈ ਲੈ ਡੋਰੀਆ ਅੜ ਕੇ ਲੈ ਲੈ ਡੋਰੀਆ ਅੜ ਕੇ ਲੈ ਲੈ ਡੋਰੀਆ ਅੜ ਕੇ ਆ ਨਾ ਜੀ ਹਦਾਈਆਂ ਕਰਕੇ ਆ ਨਾ ਜੀ ਹਦਾਈਆਂ ਕਰਕੇ ਮਾਂ ਆਪਣੀ ਨਾਲ ਲੜਕੇ ਕਹਿੰਦੀ ਵਿੱਚ ਬੇੜ ਦੇ ਖੜ ਮੇਰੇ ਕੇ ਟੁੱਟ ਗਿਆ ਮਾਣ ਨਮਾਣਾ ਮਾਲਕ ਯਾਰ ਨੇ ਉੱਥੇ ਡੋਰੀਆ ਲੈ ਦੇ ਨੀ ਲੈ ਲੈ ਡੋਰੀਆ ਲੈ ਦੇ ਨੀ ਲੈ ਲੈ ਡੋਰੀਆ ਲੈ ਦੇ ਨੀ ਮੈਂ ਮੇਰੀ ਡੋਰੀਆ ਲੈ ਦੇ ਨੀ ਰੋਲਾ ਗੁਰੰਗ ਚਾਵਾ ਆਹਾ ਨਹੀਂ ਲਾਉਣਾ ਤਾਂ ਲਾਵਾਂ ਮੈਂ ਹੀ ਹਾਂ ਅੱਜ ਦੇ ਮੁਆਸ਼ਰੇ ਦੇ ਮੈਂ ਤੁਹਾਨੂੰ ਕਲਾਮ ਸੁਣਾਉਣਾ ਕਹਿੰਦਾ ਦੇਖੋ ਸ਼ਰਮ ਹਿਆ ਸਭ ਛੱਡੀ ਸਾਰੇ ਉਲਟ ਚਲਾਉਂਦੇ ਗੱਡੀ ਹਰ ਕੰਮ ਵਿੱਚ ਧੋਖਾ ਠੱਗੀ ਫੇਰ ਕੀ ਹੋਇਆ ਕੈਸੀ ਮਾਰ ਖੁਦਾ ਦੀ ਬੱਗੀ ਓ ਵੀਰ ਮੇਰੇ ਆ ਜੁਗਨੀ ਸਾਈਂ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ ਲੈਂਦੀ ਆ ਜਿਹੜੀ ਬਾਦਲ ਕਲਮਾ ਕਹਿੰਦੀ ਆ ਚਲ ਸ਼ਰਮ ਹਿਆ ਸਭ ਛੱਡੀ ਸਾਰੇ ਉਲਟ ਚਲਾਉਂਦੇ ਗੱਡੀ ਕੰਮ ਵਿੱਚ ਧੋਖਾ ਠੱਗੀ ਕੈਸੀ ਮਾਰ ਖੁਦਾ ਦੀ ਬੱਗੀ ਓ ਵੀਰ ਮੇਰੇ ਆ ਜੁਗਨੀ ਸਾਈਂ ਮੇਰੀ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਬਾਦਲ ਕਲਮਾ ਕਹਿੰਦੀ ਆ ਮੁੰਡੇ ਦੇਖੋ ਬਾਬੂ ਬਣ ਕੇ ਕਰਦੇ ਕੰਮ ਕਸੂਤੇ ਔਰਤਾਂ ਵਰਗੇ ਵਾਲ ਵਧਾਏ ਪੈਰੀ ਫੈਸ਼ਨੀ ਜੂਤੇ ਟੈਡੀ ਫੈਸ਼ਨ ਪਾ ਕੇ ਬਾਬੂ ਪੈਂਟ ਉੱਤੇ ਨੂੰ ਸੂਤੇ ਟੈਡੀ ਪੈਂਟ ਬਹਿਣ ਨਹੀਂ ਦੇਂਦਾ ਨਾ ਖੜਾ ਖਲੋਤਾ ਮੂੰਹ ਤੇ ਓ ਵੀਰ ਮੇਰੀ ਆ ਜੁਗਨੀ ਸਾਈਂ ਮੇਰੀ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਅੱਜ ਕੱਲ ਦੇ ਪੁੱਤਰ ਉੱਠਣ ਬੁੱਢੇ ਪੇ ਨੂੰ ਫੜ ਕੇ ਕੁੱਟਣ ਅੱਜ ਕੱਲ ਦੇ ਪੁੱਤਰ ਉੱਠਣ ਬੁੱਢੇ ਪੇ ਨੂੰ ਫੜ ਕੇ ਕੁੱਟਣ ਗੁੱਤ ਮਾਂ ਆਪਣੀ ਦੀ ਪੁੱਟਣ ਡਰਦੇ ਕਿਹਦੇ ਕੋਲੋਂ ਆ ਡਰਦੇ ਔਰਤ ਕੋਲੋਂ ਲੁਕਣ ਓ ਵੀਰ ਮੇਰੀ ਆ ਜੁਗਨੀ ਸਾਈਂ ਮੇਰੀ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ
ਮੁੰਡੇ ਦੇਖੋ ਉਠਣ ਬੁੱਢੇ ਪੇ ਨੂੰ ਫੜ ਕੇ ਕੁੱਟਣ ਗੋਤਾ ਮਾਂ ਆਪਣੀ ਦੀ ਪੁੱਟਣ ਡਰਦੇ ਯਾਰ ਕੋਲੋਂ ਲੁਕਣ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਮੁੰਡੇ ਕੁੜੀਆਂ ਇਕੱਠੇ ਹੋ ਕੇ ਕੈਸਾ ਪਾਇਆ ਸਿਆਪਾ ਅਸੀਂ ਪਿਓ ਨੂੰ ਪਿਓ ਕਹਿੰਦੇ ਸੀ ਇਹ ਕਹਿੰਦੇ ਨੇ ਪਾਪਾ ਅੱਜ ਕੱਲ ਮੁੰਡੇ ਕੁੜੀਆਂ ਯਾਰੋ ਹੱਦਾਂ ਜਾਂਦੇ ਪੰਨੀ ਅਸੀਂ ਮਾਂ ਨੂੰ ਮਾਂ ਕਹਿੰਦੇ ਸੀ ਇਹ ਕਹਿੰਦੇ ਨੇ ਮੰਮੀ ਅਸੀਂ ਮਾਂ ਨੂੰ ਮਾਂ ਕਹਿੰਦੇ ਸੀ ਇਹ ਕਹਿੰਦੇ ਨੇ ਮੰਮੀ ਮੂਹਰੋਂ ਦੇਖੋ ਪੱਪੂ ਲੱਗਦਾ ਪਿੱਛੋਂ ਦੇਖੀਏ ਨੰਨੀ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਸ਼ਾਬਾਸ਼ ਮੀਆਂ ਬੀਬੀ ਰਲ ਕੇ ਦੋਵੇਂ ਕਰਨ ਸ਼ਾਪਿੰਗ ਚੱਲੇ ਗੱਡੀ ਦੇ ਵਿੱਚ ਡਾਲਾ ਲੱਗਿਆ ਦੋਵੇਂ ਆਗੇ ਥੱਲੇ ਬੀਬੀ ਦੇ ਤਾਂ ਗੋਡੇ ਛਲੇ ਗਏ ਰੱਤ ਉਹਦੇ ਚੋਂ ਚੱਲੇ ਬਾਬੂ ਦੀ ਪਤਲੂਨ ਪਾਟ ਗਈ ਕੱਖ ਨਾ ਰਹਿ ਗਿਆ ਪੱਲੇ ਓ ਵੀਰ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਵਿੱਚ ਸ਼ਹਿਰ ਦੇ ਹੋਟਲਾਂ ਵਾਲੇ ਕੈਸੀ ਪਾਈ ਲੋਟੀ 500 ਰੁਪਈਆ ਪਲੇਟ ਦਾ ਲੈਂਦੇ ਇੱਕ ਆਲੂ ਇੱਕ ਬੋਟੀ ਫੂਕ ਮਾਰੋ ਹਵਾ ਵਿੱਚ ਉੜਦੀ ਜਿਹੜੀ ਪਕਾਉਂਦੇ ਰੋਟੀ ਉਹ ਜਨਾਨੀ ਕਦੇ ਨਹੀਂ ਰੱਜਦੀ ਜਿਹੜੀ ਜਿਸਮੋਂ ਮੋਟੀ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਚਾਵਾ ਵੇਚ ਕੁਰਸੀ ਡਾਕੇ ਬੈਂਦੇ ਵਿੱਚ ਬਾਜ਼ਾਰਾਂ ਨਾਈ 100 ਰੁਪਈਆ ਲੈਣ ਲੱਗੇ ਦਾੜੀ ਦੀ ਮਨਵਾਈ ਖੁੰਡੇ ਉਸਰੇ ਬਾਲ ਨੀ ਲਾਉਂਦੇ ਜਾਂਦੇ ਟੱਕ ਲਗਾਈ ਮੂੰਹ ਚਲਾ ਕੇ ਗੱਕ ਗਿਆ ਤੇ ਦਿਨ ਸੁੱਤਨ ਆਈ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਬੁੱਢੀ ਭੇਡ ਕਸਾਈਆਂ ਕੀਤੀ ਬੁੱਢੀ ਭੇਡ ਕਸਾਈਆਂ ਲੈ ਲੋ ਬੱਕਰਾ ਦੇਣ ਦੁਹਾਈਆਂ ਲੱਕੜਾਂ ਵੀ ਸਿਰ ਫੂਕ ਜਲਾਈਆਂ ਬੋਟੀ ਗਲ ਵਿੱਚ ਨਹੀਂ ਆਈਆਂ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਆਖਰੀ ਮਿਸਰਾ ਵੀ ਸੁਣਾ ਦਈਏ ਡਾਕਟਰਾਂ ਹੱਦੋਂ ਗੱਲ ਵਧਾਈ ਛਿੱਲਾਂ ਲਾਉਂਦੇ ਨਾਲ ਸਫਾਈ ਹੁੰਦਾ ਮਰਦ ਦਾ ਪਤਾ ਨਾ ਕਾਈ ਕਰਦੇ ਕੀ ਐ ਐਵੇਂ ਟੀਕਾ ਜਾਣ ਕਸਾਈ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਹੱਦੋਂ ਗੱਲ ਵਧਾਈ ਡਾਕਟਰ ਹੱਦੋਂ ਗੱਲ ਵਧਾਈ ਛਿੱਲਾਂ ਲਾਉਂਦੇ ਨਾਲ ਸਫਾਈ ਹੁੰਦਾ ਮੱਝ ਦਾ ਪਤਾ ਨਾ ਕਾਈ ਐਵੇਂ ਟੀਕਾ ਜਾਣ ਤਸਾਈ ਓ ਵੀਰ ਮੇਰੀ ਆਜੂਨੀ ਸਾਈਂ ਮੇਰੀ ਆਜੂਨੀ ਕਹਿੰਦੀ ਆ ਜਿਹੜੀ ਨਾਮ ਸਜਣ ਦਾ ਲੈਂਦੀ ਆ ਜਿਹੜੀ ਵਾਦਤ ਕਲਮਾ ਕਹਿੰਦੀ ਆ ਪੁੱਤਰ ਰਾਜਪੂਤ ਦਾ ਮੈਂ ਅੱਗੇ ਵੀ ਦੱਸਦਾ ਹੁੰਦਾ ਸੀ ਸਾਡਾ ਸਭ ਤੋਂ ਵੱਡਾ ਇਸ ਫਨ ਦਾ ਰਾਗੀ ਜਿਹੜਾ ਹੋਇਆ ਉਸਤਾਦ ਸਦੀਕ ਹੋਇਆ ਉੱਥੋਂ ਹੀ ਰਾਗ ਚੱਲਿਆ ਉਹ ਇਹ ਦੱਸਦਾ ਹੁੰਦਾ ਸੀਗਾ ਵੀ ਭੱਟੀ ਰਾਜपूत सो जिसकी आंख में शर्म राजपूत सो जिसकी नगरी में धर्म राजपूत सो जो रेशम से नरम भाई राजपूत सो जो जाके मैदान में गरम आ चार निशानियां होण तां राजपूतां ने सन 47 च किले लैण मारे जाली राजपूत बहुत बन गए सीगे ये चार ਕੰਮ ਨੇ ਕਿ ਭੱਟੀ ਰਾਜਪੂਤਾਂ ਦੇ ਦਲੇਰ ਜੋਧਾ ਸੂਰਮਾ ਦੁੱਲਾ ਨਵਾਬ ਪਿੰਡੀ ਦਾ ਸੂਰਮਾ ਇਹ ਦੁੱਲੇ ਦੀ ਇੱਕ ਲੋਹੜੀ ਦੀ ਵੀ ਬਾਤ ਹੈ ਵੀ ਇਹ ਲੋਹੜੀ ਦੁੱਲੇ ਦੀ ਵੀ ਜਣੀ ਯਾਦ ਦੇ ਵਿੱਚ ਗਾਈ ਜਾਂਦੀ ਸੀ ਤਿਉਹਾਰ ਮਨਾਇਆ ਜਾਂਦਾ ਸੀਗਾ ਸੁੰਦਰੀ ਤੇ ਮੁੰਦਰੀ ਦੋ ਭੈਣਾਂ ਸੀ
ਉਹ ਅਗਵਾ ਹੋ ਗਈਆਂ ਸੀ। ਦੁੱਲਾ ਨਵਾਬ ਯੋਧਾ ਸੀ, ਸੂਰਮਾ ਸੀ, ਬਹਾਦਰ ਸੀ, ਸ਼ੇਰ ਸੀਗਾ। ਇਹਨੇ ਉਹ ਅਗਵਾ ਸ਼ੁੱਧਾ ਦਾ ਮੁਕਾਬਲਾ ਕਰਕੇ ਇਹਨੇ ਉਹ ਜਣੀ ਉਹਨਾਂ ਕੋਲੋਂ ਛਡਾ ਕੇ ਲਿਆਂਦੀਆਂ ਸੀ। ਇਹਦੀ ਖੁਸ਼ੀ ਦੇ ਵਿੱਚ ਵੀ ਇਹ ਲੋਹੜੀ ਦਾ ਤਿਉਹਾਰ ਆ ਜਿਹੜਾ ਇਹ ਮਨਾਇਆ ਜਾਂਦਾ ਸੀਗਾ, ਸੁੰਦਰੀ ਤੇ ਮੁੰਦਰੀ ਦੀ ਯਾਦ ਦੇ ਵਿੱਚ। ਦੁੱਲਾ ਨਵਾਬ ਅਕਬਰ ਬਾਦਸ਼ਾਹ ਨੇ ਮਿਰਜ਼ੇ ਨਿਜ਼ਾਮੁਦੀਨ ਨੂੰ 2 ਆਵਾਜ਼ਾਂ ਹੀ ਲਾਉਣੀਆਂ ਨਾ ਦੁੱਲੇ ਦੀਆਂ, ਬਸ ਜ਼ਿਆਦਾ ਤਾਂ ਨਹੀਂ ਹੁਣ ਟਾਈਮ ਹੈ ਜੀ। ਚਲੋ ਫਿਰ ਠੀਕ ਆ। ਮੈਂ ਕਿਹਾ ਮੈਂ ਉਸ ਹਿਸਾਬ ਨਾਲ ਕਹਾਣੀ ਤੋਰਦਾ ਨਾ। ਫਿਰ ਉਹਨੇ ਫੌਜ ਮਿਰਜ਼ੇ ਨਿਜ਼ਾਮੁਦੀਨ ਨੂੰ ਫੌਜ ਦਾ ਸਿਪਾਹ ਸਲਾਰ ਬਣਾ ਕੇ ਦੇ ਕੇ ਲਸ਼ਕਰ ਫੌਜਾਂ ਭੇਜਤਾ ਵੀ ਦੁੱਲੇ ਨਵਾਬ ਦੀ ਪਿੰਡੀ ਨੂੰ ਘੇਰਾ ਪਾ ਕੇ ਦੁੱਲੇ ਨਵਾਬ ਦੀਆਂ ਬਾਂਧਾਂ ਬੰਨ੍ਹ ਕੇ ਦੁੱਲੇ ਨੂੰ ਗ੍ਰਿਫਤਾਰ ਕਰਕੇ ਮੇਰੀ ਕਚਹਿਰੀ 'ਚ ਪੇਸ਼ ਕਰੋ। ਲਓ ਜੀ, ਮਿਰਜ਼ੇ ਨਿਜ਼ਾਮੁਦੀਨ ਨੇ ਹੁਣ ਘੋੜੀਆਂ ਤੇ ਹਾਥੀਆਂ ਤੇ ਕਾਠੀਆਂ ਪਾਲੀਆਂ ਤੇ ਚੜ੍ਹਾਈ ਕਰਤੀ। ਚੜ੍ਹ ਪਿਆ ਮਿਰਜ਼ਾ ਨਿਜ਼ਾਮੁਦੀਨ ਹੂੜ ਕੜੇਂਦਾ ਹੂੜ, ਪੁੱਛਦਾ ਰਾਹੀਆਂ ਪਾਂਦਿਆਂ ਨੂੰ ਪਿੰਡੀ ਦੁੱਲੇ ਦੀ ਕਿਤਨੀ ਦੂਰ। ਦੁਸ਼ਮਣ ਕਹਿੰਦੇ ਆ ਖੜੀ ਆ, ਸੱਜਣ ਕਹਿੰਦੇ ਆ ਦੂਰ। ਸੱਜਣ ਸੱਜਣ ਹੀ ਹੁੰਦੇ ਆ, ਦੁਸ਼ਮਣ ਦੁਸ਼ਮਣ ਹੀ ਹੁੰਦੇ ਆ। ਲਓ ਜੀ, ਜਾ ਪਹੁੰਚਿਆ ਪਿੰਡੀ ਦੇ ਵਿੱਚ। ਜਾ ਕੇ 4 ਚੁਫੇਰੇ ਘੇਰੇ ਪਾ ਲਏ ਪਿੰਡੀ ਨੂੰ। ਜਿਸ ਵੇਲੇ ਘੇਰੇ ਪਾ ਲਏ ਡਰਦਾ ਨੇੜੇ ਨਹੀਂ ਲੱਗਦਾ। ਉਹ ਕਿਹੜੀ ਗੱਲੋਂ? ਦੁੱਲਾ ਨਵਾਬ ਸੂਰਮਾ ਸੀ, ਯੋਧਾ ਸੀ, ਬਹਾਦਰ ਸੀ, ਇਹਦੀ ਦਹਿਸ਼ਤ ਬੜੀ ਸੀ। ਡਰਦਾ ਨੇੜੇ ਨਹੀਂ ਲੱਗਦਾ ਵੀ ਜੇ ਦੁੱਲੇ ਨੇ ਹਮਲਾ ਕਰਤਾ ਸਾਡਾ ਕੱਖ ਨਹੀਂ ਰਹਿਣ ਦੇਣਾ ਇਹਨੇ। ਹੁਣ ਸਾਰੇ ਘੇਰੇ ਪਾਏ ਹੋਇਆ। ਸੁਬਾਹ ਨੂੰ ਦਿਨ ਚੜ੍ਹਿਆ ਤਾਂ ਦੁੱਲੇ ਦੀ ਮਾਂ ਲੱਦੀ ਹਵੇਲੀ ਤੇ ਚੜ੍ਹ ਕੇ ਦੇਖਦੀ ਹੈ, 4 ਚੁਫੇਰੇ ਨਿਗਾਹ ਮਾਰਦੀ ਹੈ, ਮੁਗਲਾਂ ਦੀਆਂ ਫੌਜਾਂ ਦੇ ਦਲਾਂ ਦੇ ਦਲ ਉਤਰੇ ਹੋਏ ਆ। ਦੁੱਲੇ ਨੂੰ ਜਾ ਕੇ ਕਹਿੰਦੀ ਵੀ ਦੁੱਲਿਆ, ਆਹ ਮੁਗਲਾਂ ਦੀਆਂ ਫੌਜਾਂ ਉਤਰੀਆਂ ਹੋਈਆਂ। ਜਦ ਦੁੱਲੇ ਨਵਾਬ ਨੇ ਧਿਆਨ ਮਾਰ ਕੇ ਦੇਖਿਆ, ਕਹਿੰਦਾ ਵੀ ਮੈਦਾਨ ਜੰਗ ਲੱਗਣਾ, ਹੁਣ ਵੀ ਮੈਦਾਨ ਜੰਗ ਹੋਊਗੀ। ਚਲੋ ਕਹਿੰਦਾ ਪੁੱਛ ਲਈਏ ਕਿਸੇ ਤੋਂ, ਸਿਆਣੇ ਬੰਦੇ ਤੋਂ। ਉਹ ਕਾਜ਼ੀ ਕੋਲੇ ਚਲਿਆ ਗਿਆ। ਕਾਜ਼ੀ ਕੋਲੇ ਕਿਤੇ ਛੋਟੇ ਹੁੰਦਿਆਂ ਪੜ੍ਹਨੇ ਪਾਇਆ ਸੀਗਾ। ਕਾਜ਼ੀ ਉਹਨੂੰ ਸਬਕ ਪੜ੍ਹਾਉਂਦਾ ਸੀ ਤੇ ਉਹ ਦੁੱਲੇ ਨਵਾਬ ਨੇ ਉਹਨੂੰ ਪੁੱਛ ਲਿਆ, ਕਾਜ਼ੀ ਸਾਹਿਬ ਜੇ ਮਸ਼ਹੂਰ ਹੋਣਾ ਹੋਵੇ, ਉਦੋਂ ਬੱਚਾ ਸੀ ਇਹ। ਕਹਿੰਦਾ ਬੰਦਾ ਕਿਹੜੇ ਕੰਮ ਕਰੇ? ਕਹਿੰਦਾ ਕੰਮ ਐਂ ਕਰੇ ਵੀ ਜਿੱਥੇ ਬੰਦਾ ਰਹਿੰਦਾ ਹੋਵੇ ਪਿੰਡ 'ਚ, ਉੱਥੇ ਕਹਿੰਦਾ ਵੱਡਿਆਂ ਦੀ ਇੱਜ਼ਤ ਕਰੇ, ਪਿਆਰ ਨਾਲ ਮੁਹੱਬਤ ਨਾਲ ਬੁਲਾਵੇ, ਹਰ ਇੱਕ ਕੋਲੇ ਆਵੇ ਜਾਵੇ, ਬੈਠੇ ਉੱਠੇ, ਬੰਦਾ ਮਸ਼ਹੂਰ ਹੋ ਜਾਂਦਾ ਵੀ ਬੰਦਾ ਬਹੁਤ ਚੰਗਾ। ਕਹਿੰਦਾ ਜੇ ਕਾਜ਼ੀ ਸਾਹਿਬ ਇਦੋਂ ਵੀ ਜ਼ਿਆਦਾ ਛੇਤੀ ਮਸ਼ਹੂਰ ਹੋਣਾ ਹੋਵੇ, ਫਿਰ ਕਹਿੰਦਾ ਲੜਨ ਲੱਗ ਜੇ, ਕਦੇ ਉੱਧਰ ਲੜ ਪਿਆ, ਕਦੇ ਉੱਧਰ ਲੜ ਪਿਆ, ਕਦੇ ਉੱਧਰ ਲੜ ਪਿਆ। ਕਹਿੰਦਾ ਬੰਦਾ ਛੇਤੀ ਮਸ਼ਹੂਰ ਹੋ ਜਾਂਦਾ। ਕਹਿੰਦਾ ਚਲੋ ਤੁਸੀਂ ਸਬਕ ਪੜ੍ਹਾਓ। ਹੁਣ ਸਬਕ ਪੜ੍ਹਨ ਲੱਗ ਗਿਆ। ਕਹਿੰਦਾ ਕਾਹੇ ਅਲਫ? ਕਹਿੰਦਾ ਜੀ ਅਲਫ। ਕਹਿੰਦਾ ਕਹਿ ਬੇ। ਕਹਿੰਦਾ ਬੇ। ਕਹਿੰਦਾ ਕਹਿ ਪੇ। ਕਹਿੰਦਾ ਮੈਂ ਕੋ ਕਹਾਂ ਪੇ, ਤੂੰ ਮੇਰਾ ਪੇ ਆ। ਉਹ ਕਹਿੰਦਾ ਕੰਜਰਾ ਇਹਦੇ ਤੇ ਲਿਖਿਆ ਹੋਇਆ ਹੈ, ਕਹਿੰਦੇ ਤੇ ਲਿਖਿਆ ਹੋਇਆ। ਉਹ ਕਹਿੰਦਾ ਪੇ। ਉਹ ਕਹਿੰਦਾ ਮੈਂ ਨਹੀਂ ਕਹਿਣਾ ਪੈ। ਕਾਜ਼ੀ ਨੇ ਜੀ ਦੁੱਲੇ ਨਵਾਬ ਤੇ ਮਾਰਤਾ ਥੱਪੜ। ਪੁੱਤਰ ਤਾਂ ਚੌਧਰੀਆਂ ਦਾ ਸੀ, ਰਾਠਾਂ ਦਾ ਸੀ। ਉਹਨੇ ਥੱਪੜ ਮਾਰਤਾ ਵੀ ਮੈਂ ਸਬਕ ਪੜ੍ਹਾਉਣਾ, ਪੜ੍ਹਦਾ ਨਹੀਂ। ਦੁੱਲੇ ਨੂੰ ਚੜਿਆ ਗੁੱਸਾ। ਕਾਜ਼ੀ ਚੱਕ ਕੇ ਗੋਡਿਆਂ ਥੱਲੇ ਰੱਖ ਲਿਆ। ਕਹਿੰਦਾ ਇੱਥੋਂ ਸ਼ੁਰੂ ਕਰ ਲੈਂਦੇ ਆ ਲੜਾਈਆਂ ਜੀ। ਮਸ਼ਹੂਰ ਹੋਣਾ ਨਾ ਇੱਥੋਂ ਦੁੱਲਾ ਨਵਾਬ ਦਾ ਜਿਹੜਾ ਸੂਰਮਾ ਬਣਿਆ ਸੀ, ਯੋਧਾ ਬਣਿਆ ਸੀ। ਪਹਿਲਾ ਕੰਮ ਉਹਨੇ ਕਾਜ਼ੀ ਕੁੱਟਿਆ ਸੀਗਾ ਮਸਜਿਦ ਦਾ। ਉਹ ਹੁਣ ਕਾਜ਼ੀ ਕੋਲੇ ਹੀ ਚਲਿਆ ਗਿਆ। ਕਹਿੰਦਾ ਜੀ ਤੁਸੀਂ ਸਿਆਣੇ ਬੰਦੇ ਹੋ, ਮੈਨੂੰ ਫੌਜਾਂ ਉਤਰੀਆਂ ਮੁਗਲਾਂ ਦੀਆਂ, ਵੀ ਮੈਂ ਜੇ ਮੈਦਾਨ 'ਚ ਜਾਵਾਂ ਜਾਂ ਮੈਂ ਹਾਰਨਾ ਜਾਂ ਜਿੱਤਣਾ। ਉਹਨੇ ਉਹ ਰੜਕ ਨਾ ਛੱਡੀ। ਕਹਿੰਦਾ ਇਹਨੇ ਬਚਪਨ 'ਚ ਮੈਨੂੰ ਵੀ ਕੁੱਟਿਆ ਸੀ। ਉਹਨੂੰ ਪਾਤੀ ਸ਼ੱਕ। ਕਹਿੰਦਾ ਦੁੱਲਿਆ 3 ਦਿਨ ਤੇਰੀ ਹਾਰਦੇ ਹੈ, 3 ਦਿਨ ਮੈਦਾਨ 'ਚ ਨਾ ਜਾਈ, ਚੌਥੇ ਬਣ ਨੂੰ ਸ਼ੇਰ ਬੱਗਾ ਬਣ ਕੇ ਮੈਦਾਨ 'ਚ ਆ ਜੀ, ਭਾਜਣਾ ਪਾ ਦੇਗਾ। ਦੁੱਲਾ ਕਹਿੰਦਾ 3 ਦਿਨ ਕਿਤੇ ਸੱਜੇ ਖੱਬੇ ਕੱਟ ਲੈਂਦੇ ਆ। ਲਓ ਜੀ, ਘੋੜੀ ਤੇ ਪਾ ਕੇ ਕਾਠੀ ਹੱਥ 'ਚ ਫੜ ਕੇ ਲਗਾਮ ਹੋ ਕੇ ਘੋੜੀ ਦਾ ਸਵਾਰ ਦੁੱਲਾ ਘਰ ਦੀ ਹਵੇਲੀ ਲੰਘਣ ਲੱਗਿਆ। ਦੁੱਲੇ ਦੀ ਮਾਂ ਦਾ ਨਾਂ ਸੀ ਲੱਦੀ। ਉਹਨੇ ਲੱਦੀ ਨੇ ਘੋੜੀ ਦੀ ਬਾਗ ਫੜ ਲਈ। ਕਹਿਣ ਲੱਗੀ ਦੁੱਲਿਆ ਹੋ ਕੇ ਸੂਰਮਾ, ਹੋ ਕੇ ਬਹਾਦਰ, ਕਹਾਂ ਮੈਂ ਯੋਧਾ। ਆ ਘੋੜੀ ਤੇ ਬੈਠ ਕੇ ਕਿੱਧਰ ਨੂੰ ਚੱਲਿਆ? ਮੁਗਲਾਂ ਦੀ ਤਾਂ ਫੌਜਾਂ ਉਤਰੀਆਂ ਹੋਈਆਂ। ਹੁਣ ਦੁੱਲੇ ਦੀ ਮਾਂ ਦੁੱਲੇ ਦੇ ਨਾਲ ਗੱਲਾਂ ਕਰਦੀ ਹੈ। ਕੀ ਕਹਿੰਦੀ ਆ? ਕਹਿੰਦੀ ਫੜ ਕੇ ਘੋੜੀ ਦੀ ਬਾਗ ਨੂੰ ਲੱਦੀ ਨੇ ਮਾਰੀ ਧਾ। ਮੈਨੂੰ ਰਾਤੀ ਸੁਪਨਾ ਆ ਗਿਆ, ਤੈਨੂੰ ਦਿਆਂ ਸੁਣਾ, ਸਾਡਾ ਥੰਬ ਲੋਹੇ ਦਾ ਝੜਕਿਆ, ਮਹਿਲ ਟਿਕੇ ਗੁਰਰਾ, ਮੈਂ ਪੂਰਾ ਝੋਟਾ ਚੋਰਿਆ, ਮੁਗਲਾ ਕੁੱਠਿਆ ਆ, ਉਹਦੀ ਬੋਟੀ ਬੋਟੀ ਕਰਕੇ ਸਿੱਖੀ ਲੈ ਕਬਾਬ ਬਣਾ, ਗਿੱਧਾ ਪਾਉਣ ਕਲ ਜੋਗਣਾ, ਬਹਿਗੀਆਂ ਰਾਗ ਬਣਾ, ਨਾਰਦ ਕਹਿ ਕਹਿ ਕਰਕੇ ਹੱਸਿਆ ਸਾਡੇ ਬੈਠ ਪਨੇਰੇ ਆ, ਦਿਲ ਨਹੀਂ ਛੱਡਦੇ ਸੂਰਮੇ, ਨਾ ਦਾ ਕੁਲਾਂ ਨੂੰ ਲਾ, ਜੇ ਤੂੰ ਪੁੱਤ ਫਰੀਦਾ ਸਿੱਧਾ ਹੋ ਕੇ ਮੱਥਾ ਲਾ। ਅੱਗੇ ਦੁੱਲਾ ਬੋਲਿਆ, ਮਾਤਾ ਨੂੰ ਕਹੇ ਸੁਣਾ, ਮਾਤਾ ਸੁਫਨਾ ਨਾ ਵਿਚਾਰੀਏ, ਸੁਫਨਾ ਬੁਰੀ ਬਲਾ, ਸੁਫਨਾ ਕੰਗਣ ਕੱਚ ਦਾ, ਫਿਰਕ ਲੱਗੀ ਭੱਜ ਜਾ, ਸੁਫਨਾ ਬੁਲਬੁਲਾ ਪਾਣੀ ਦਾ, ਹਵਾ ਵਗੀ ਉੜ ਜਾ। ਮਾਂ ਇਹ ਦਿਨ ਦੀਆਂ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਜਾਂਦੀਆਂ ਨੇ। ਆ ਮੈਂ ਦੁੱਲਾ ਦੁਪਹਿਰਾ ਹਾੜ ਦਾ, ਸਾਵਣ ਦਾ ਦਰਿਆ, ਘੱਟੇ ਦਾ ਬੱਦਲ ਬਣ ਕੇ ਸਿਰ ਭਰੂ ਮੁਗਲਾਂ ਦੇ ਜਾ। ਕਹਿੰਦਾ ਕਿਹੜਾ ਮਿਰਜ਼ਾ ਨਿਜ਼ਾਮੁਦੀਨ ਜਿਹੜਾ ਚੜ ਕੇ ਗਿਆ ਸੀ ਆ। ਕਹਿੰਦਾ 3 ਦਿਨ ਮੇਰੀ ਹਾਰ ਦੇ, ਚੌਥੇ ਦਿਨ ਨੂੰ ਜਾਊਂਗਾ ਆ। ਇੰਨੀ ਗੱਲ ਕਹਿ ਕੇ ਛੜਾ ਕੇ ਘੋੜੀ ਦੀ ਬਾਗ ਜਦ ਬਾਹਰਲਾ ਪਾਸਾ ਹਵੇਲੀ ਦਾ ਦਰਵਾਜ਼ਾ ਟੱਪਣ ਲੱਗਿਆ ਤਾਂ ਦੁੱਲੇ ਦੀ ਬੀਵੀ, ਦੁੱਲੇ ਦੀ ਰਾਣੀ ਭੁੱਲਣਾ ਸੀ ਉਹਦਾ ਨਾਂ, ਉਹਨੇ ਬਾਗ ਫੜ ਲਈ ਘੋੜੀ ਦੀ। ਕਹਿੰਦੀ ਮੁਗਲਾਂ ਦੀਆਂ ਫੌਜਾਂ ਦੇ ਦਲਾਂ ਦੇ ਦਲ ਉਤਰੇ ਹੋਏ ਆ,
ਤੂੰ ਘੋੜੀ ਤੇ ਸਵਾਰ ਹੋ ਕੇ ਕਿੱਥੇ ਚੱਲੇ ਆ? ਇਹ ਸਾਨੂੰ ਕਿਹਦੇ ਆਸਰੇ ਤੇ ਛੱਡ ਕੇ ਚੱਲੇ ਆ? ਜੇ ਮੁਗਲਾਂ ਨੇ ਹਮਲਾ ਕਰ ਦਿੱਤਾ ਤੁਹਾਡੀਆਂ ਧੀਆਂ ਭੈਣਾਂ ਬਣ ਕੇ ਲੈ ਜਾਣਗੇ। ਉਹ ਕਹਿੰਦਾ ਵੀ 3 ਦਿਨ ਮੇਰੀ ਹਾਰ ਦੇ ਮੈਨੂੰ ਜੁਮੀ ਨੇ ਕਾਜ਼ੀ ਨੇ ਸ਼ੱਕ ਪਾਤਾ। ਹੁਣ ਦੁੱਲੇ ਨਵਾਬ ਦੀ ਰਾਣੀ ਭੁੱਲਣਾ ਦੁੱਲੇ ਦੀ ਘੋੜੀ ਦੀ ਬਾਗ ਫੜ ਕੇ ਇੱਕ ਉਹਨੂੰ ਮਿਹਣਾ ਮਾਰਦੀ ਹੈ। ਮਰਦ ਹੋ ਕੇ ਕੀ ਕਰਨ ਲੱਗਿਆ ਤੇ ਕੀ ਕਹਿੰਦੀ ਆ? ਕਹਿੰਦੀ ਫੜ ਕੇ ਘੋੜੀ ਦੀ ਬਾਗ ਨੂੰ ਮੈਂ ਕੂਕਾ ਭੁੱਲਰ ਬੰਨ, ਮੇਰੇ ਨੱਕ 'ਚੋਂ ਕੋਕਾ ਡਿੱਗ ਪਿਆ, ਨਾ ਟੇਢੂ ਰਹਿ ਗਿਆ ਕੰਨ, ਪਿੱਟ ਪਿੱਟ ਕਮਲੀ ਹੋ ਗਈ, ਛਾਤੀ ਸਿੜਦੀ ਭੰਨ, ਛੱਡ ਕੇ ਨਾ ਜਾਵੀਂ ਦੁੱਲਿਆ, ਮੁਗਲ ਲੈਣਗੇ ਬੰਨ, ਨਿਤ ਮਰਦਾਂ ਨੂੰ ਮਾਮਲੇ ਖੈਰ ਖੁਦਾ ਤੋਂ ਮੰਗ। ਕਹਿੰਦੀ ਦੁੱਲਿਆ ਜੇ ਤੂੰ ਗੀਦੀ ਹੋ ਗਿਆ ਫੇਰ ਮੇਰੀ ਲੱਤ ਹੇਠ ਦੀ ਲੰਘ, ਭੱਜਿਆ ਕਿੱਥੇ ਜਾਣਾ, ਇੱਧਰ ਮੈਦਾਨ 'ਚ ਆ ਜਾ। कैसे बयान करते हैं शाबा शाबा। ਇੱਥੇ ਯਾਰ ਕੂਲਰ ਪਿਆ ਜੀ, ਪਾਣੀ ਪਾ ਦਿਓ ਭਰ ਦਿਓ। ਹੈਗਾ ਕੂਲਰ ਇੱਥੇ ਪਿਆ ਸੀ? चल भाई फड़ के घोड़ी दी बाग नू का भुल्लर वाने लग जो को गाड़ी पिया, लग जो को गाड़ी बिया टेढ़ू रह गया कन, पिट पिट कमली कमली हो गई, पिट पिट कमली हो गई, छाती सिड़ली पाले छड़ न जावी दुलिया शाबा। ओ किते छड़ जामी दुलिया, मुगल लैणगे बन नित मरदा नू मामले। हाँ जी नित मरदा नू मामले खैर खुदा खुदा तो मंगे, जे तू गीदी हो गया, जे तू गीदी हो गया, लत हेड़ दी नंग धी बारे रजपूत दी, हाँ मैं धी बारे रजपूत दी आप करूंगी जंग, लड़ूंगी विच बेच मैदान दे, और लड़ूंगी विच मैदान दे, मैं चूड़े वाली वाली मंग बैठा देखी लाड़िया, ਇੱਥੇ ਬੈਠਾ ਦੇਖੀ ਲਾੜਿਆ की खुलणगे ਖੁੱਲਣਗੇ ਰੰਗ, भैन बना के समझ लई, ਭੈਣ ਬਣਾ ਕੇ ਸਮਝ ਲਈ, मेरे न बैठी ਪਲੰਗ मेरे पादा दुल्लिया ਦੁਲਿਆ ਮਰ ਗਿਆ, ਪਾਦਾ ਦੁਲਿਆ ਮਰ ਗਿਆ, हो के बैठी ਬੈਠੀ ਰੰਡ पादा दुल्लिया ਦੁਲਿਆ ਮਰ ਗਿਆ, ਮੇਰੇ ਪਾਦਾ ਦੁਲਿਆ ਮਰ ਗਿਆ, हो के बैठी ਬੈਠੀ ਰੰਡ पादा दुल्लिया ਮਰ ਗਿਆ, ਮੇਰੇ ਪਾਦਾ ਦੁਲਿਆ ਮਰ ਗਿਆ, हो के बैठी ਬੈਠੀ ਰੰਡ अगे हो दुल्ला बोलिया और सुना गल ਅਧਿਓ ਦੁੱਲਾ ਬੋਲਿਆ, और सुना ਸੁਣਾਵਾ ਗਾਲੀ सुनी दा दुखा ਡੋਗਰਾ, सुनी दा ਦਾ ਦੁਰਾਂ ਡੋਗਰਾ, दोवां नु कर लूं ਬਾਂਦੀ सुनी दा दुखा ਡੋਗਰਾ, सुनी दा दुखा ਡੋਗਰਾ, दोवां नु कर लूं ਨੂੰ ਕਾਲੀ 3 दिन मेरी ਹਾਰ ਦੇ, 3 दिन मेरी ਮੇਰੀ ਹਾਰ ਦੇ, पा दूं ਦਸਾਲੀ चढ़िया पुत फरी ਫਰੀਦਾ, ਹਾਂਜੀ ਚੜਿਆ ਪੁੱਤ ਫਰੀਦ ਦਾ, केड़ा लहूगा ਥਾਲੀ जोड़ जोड़ मारू ਕਾਨੀਆਂ, ਮੈਂ ਤਾਂ ਜੋੜ ਜੋੜ ਮਾਰੂ ਕਾਨੀਆਂ, नाऊ मुगलां दी ਦੀ ਖਲ पहला मारू आगरा पहला मारू ਮਾਰੂ ਆਂਗਰਾ, दिल्ली पालू गल ਖਾਲੀ कह के उतों तुर पिया ਕਹਿ ਕੇ ਉਤੋਂ ਤੁਰ ਪਿਆ, उथों पैंदा चल घोड़ी पुत्तर पाउण दी
ਕੋੜੀ ਪੁੱਤਰ ਪਾਉਣ ਦੀ ਗਈ ਹਵਾ ਨਾਲ ਗਾਲੀ ਨਾਨਕਿਆਂ ਨੂੰ ਭੱਜ ਗਿਆ ਹਾਂਜੀ ਨਾਨਕਿਆਂ ਨੂੰ ਭੱਜ ਗਿਆ ਲੱਦੀ ਵਾਲਾ ਵਾਲਾ ਮਾਲੀ ਨਾਨਕਿਆਂ ਨੂੰ ਨੂੰ ਭੱਜ ਗਿਆ ਹਾਂਜੀ ਨਾਨਕਿਆਂ ਨੂੰ ਭੱਜ ਗਿਆ ਲੱਦੀ ਵਾਲਾ ਵਾਲਾ ਮਾਲੀ ਕੋੜੀ ਪੁੱਤਰ ਪਾਉਣ ਦੀ ਕੋੜੀ ਪੁੱਤਰ ਪਾਉਣ ਦੀ ਗਈ ਹਵਾ ਨਾਲ ਨਾਲੀ ਨਾਨਕਿਆਂ ਨੂੰ ਭੱਜ ਗਿਆ ਹਾਂਜੀ ਨਾਨਕਿਆਂ ਨੂੰ ਭੱਜ ਗਿਆ ਲੱਦੀ ਵਾਲਾ ਵਾਲਾ ਮਾਲੀ ਨਾਨਕਿਆਂ ਨੂੰ ਨੂੰ ਭੱਜ ਗਿਆ ਜਨਾਬੇ ਅਲੀ ਰੋਟੀ ਦਾ ਵਕਫਾ ਹੋ ਗਿਆ ਸਾਰੇ ਜੁੜ ਕੇ ਵੇਖ ਲਓ ਕਿਉਂ ਜੀ ਠੀਕ ਹੈ ਦੇਖਣਾ ਪੁੱਛਣਾ ਬਹੁਤ ਵਧੀਆ ਜ਼ਬਰਦਸਤ ਰੋਟੀ ਦੇ ਐਸ ਮਹੱਲੇ ਵਿਖਾ ਜਰਾ ਰੋਟੀ ਦੇ ਇਹ ਤੁਸੀਂ ਬਾਅਦ ਚ ਖਾਣੀ ਭਾਜੀ ਤੁਸੀਂ ਬਾਅਦ ਚ ਖਾਣੀ ਹੈ ਕਿਉਂ ਵਿੱਚ ਜੇ ਖਾਣਾ ਖਾ ਲਿਆ ਕੋਈ ਆਵਾਜ਼ ਨਹੀਂ ਨਿਕਲਦੀ ਨਹੀਂ ਉਹ ਫਿਰ ਰੁਕਾਵਟ ਬਣ ਜਾਂਦੀ ਅੱਛਾ ਇਹ ਵੀ ਆਪਣਾ ਮਿਹਰਬਾਨੀ ਲਓ ਵੀ ਧੁੰਦ ਪੈ ਗਈ ਆ ਬਹੁਤ ਤੇ ਹੁਣ ਤੁਸੀਂ ਜਾਣਾ ਵੀ ਅਗਲਾ ਬਹੁਤ ਕਿ ਸੋਣਾ ਇੱਥੇ ਨਹੀਂ ਜੀ ਅਸੀਂ ਆ ਜਾਓ ਇੱਥੇ ਮੈਚ ਨਹੀਂ ਅੱਛਾ ਦੇਖਦੇ ਹਾਂ ਐਵੇਂ ਮਸ਼ਵਰਾ ਰਾਜ ਕਰਕੇ ਕੁੱਟੂਗਾ ਆ ਗਈਆਂ ਫੜ ਕੇ ਫੇਰ ਤੁਹਾਡੇ ਕੋਲ ਸਾਰੀ ਰਾਤ ਰਾਗ ਸੁਣੂਗਾ ਫੇਰ ਕਰਾਂਗੇ ਨਹੀਂ ਜੇ ਤਾਂ ਰਸਤਾ ਕਲੀਅਰ ਹੈ ਫੇਰ ਤਾਂ ਅਸੀਂ ਚਲੇ ਜਾਂਦੇ ਆ ਜੇ ਖਤਰਨਾਕ ਹੈ ਫੇਰ ਨਹੀਂ ਜਾਂਦੇ ਖਤਰਨਾਕ ਕੋਈ ਨਹੀਂ ਕਲੀਅਰ ਹੀ ਆ ਬਾਕੀ ਧੋਦੀ ਜਿੰਨਾ ਕੁ ਤੁਸੀਂ ਜਾਣੋ ਉਹਨਾਂ ਕਹੀਂ ਵੀ ਜਾਣਾ ਹਾਂਜੀ ਹਾਂਜੀ ਅੱਛਾ ਇੱਥੋਂ ਮੈਂ ਜਾਣਾ ਵਾ ਆਪਣਾ ਜਿਹੜਾ ਲਓ ਵੀ ਦੋਸਤੋ ਬਹੁਤ ਚੰਗਾ ਲੱਗਾ ਤੁਸੀਂ ਪੂਰਾ ਸਾਡਾ ਪੁਰਾਣਾ ਜਿਹੜਾ ਹੈ ਸੀ ਨਾ ਕਲਚਰ ਇੱਕ ਪੂਰਾ ਬਜ਼ੁਰਗਾਂ ਵਾਲਾ ਜਿਹੜਾ ਅਸੀਂ ਸੁਣਦੇ ਰਹੇ ਉਹਨਾਂ ਕੋਲ ਤੇ ਬਹੁਤ ਵਧੀਆ ਲੱਗਾ ਤੇ ਹੋਪਫੁਲੀ ਇਹਨਾਂ ਵੀਡੀਓ ਦੇ ਨਾਲ ਤੁਹਾਨੂੰ ਹੋਰ ਵੀ ਲੋਕ ਆਸ-ਪਾਸ ਜਾਣਨਗੇ ਤੇ ਸੱਦਣਗੇ ਵੀ ਜਿਹੜਾ ਮਰਦਾ ਹੋਇਆ ਫਨ ਨੇ ਮੈਨੂੰ ਲੱਗਦਾ ਉਹਨੂੰ ਥੋੜੀ ਜਿਹੀ ਜਾਗ ਲਾਉਣੀ ਚਾਹੀਦੀ ਹੈ ਸਾਡਾ ਨੰਬਰ ਦੇ ਦੇਣਾ ਲਾਈ ਜਿਹੜਾ ਪੰਜਾਬ ਦਾ ਕਲਚਰ ਆ ਹਾਂਜੀ ਤੇ ਇਹ ਬੜਾ ਸੋਹਣਾ ਰੰਗ ਆ ਪੰਜਾਬ ਦਾ ਹਾਂਜੀ ਹਾਂਜੀ ਪੰਜਾਬ ਵਿਰਸਾ ਜੀ ਆਪਣਾ ਇਹ। ਤੇ ਬਹੁਤ ਚੰਗਾ ਲੱਗਾ ਤੁਸੀਂ ਆਏ ਧੁੰਦ ਵੀ ਬੜੀ ਹੈ ਜਿੰਨੀ ਧੁੰਦ ਪੈ ਗਈ ਹੈ ਜਿੰਨੇ ਪੈਸੇ ਹੋਏ ਖਵਾ ਨਾ ਜਾਇਓ ਹੁਣ ਹੈ ਚਲੋ ਭਲਾ ਹੋ ਜਵੇ ਜੀ ਸਾਡਾ ਚਲ ਠੀਕ ਹੈ ਸਮਾਂ ਬਹੁਤ ਚੰਗਾ ਲੱਗਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਭਾਈ ਸਾਹਿਬ ਤੁਹਾਡਾ ਵੀ ਕਮਾਲ ਵਿੱਚ ਪੂਰਾ ਹਾਂ ਜੀ ਇਹਨਾਂ ਦਾ ਜ਼ਿਆਦਾ ਕਮਾਲ ਇਹਨਾਂ ਦਾ ਬਹੁਤ ਕਮਾਲ ਕਿੰਗ ਦਾ ਵਜਾਉਣਾ ਠੀਕ ਹੈ ਜੀ ਬਿਸਮਿਲ੍ਲਾ ਭਾਈ ਸਾਹਿਬ ਸ਼ੁਕਰੀਆ ਕਹਿੰਦੇ ਚਾਚਾ ਕਿਆ ਬਾਤ ਹੈ ਚਾਚਾ ਚਿਮਟੇ ਨਾਲ ਇਹ ਹਰ ਕੰਮ ਕਰ ਲੈਂਦਾ ਹੈ ਵੀ ਆ ਵੀ ਲੈਂਦਾ ਅੱਗੇ ਚਿਮਟੇ ਨਾਲ ਕੋਲੇ ਵੀ ਚੱਕ ਕੇ ਰੱਖ ਦਿੱਤੇ ਭਾਈ ਮਾਲ ਲਾ ਵੀ ਧੁੰਦ ਬਹੁਤ ਸਾਰੀ ਪੈ ਗਈ ਆ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਇਹ ਵੀਡੀਓ ਵਧੀਆ ਲੱਗਾ ਹੋਊਗਾ ਵਧੀਆ ਲੱਗਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਟਾਈਮ ਵੀ ਬਹੁਤ ਹੋ ਗਿਆ 11 ਵਜ ਗਏ ਰਾਤ ਦੇ ਤੇ ਇਹਨਾਂ ਵੀ ਜਾਣਾ ਤੇ ਧੁੰਦ ਪੈ ਗਈ ਆ ਬਹੁਤ ਤੇ ਇਕੱਠ ਵਾਵਾ ਲੱਗਾ ਰੌਣਕ ਵਾਵਾ ਲੱਗੀ ਸੀ ਸੋ ਇਸ ਤਰ੍ਹਾਂ ਜਿਹੜੀਆਂ ਰੌਣਕਾਂ ਜਿਹੜੀਆਂ ਉਹ ਲਾਈ ਰੱਖਾਂਗੇ ਮਿਲਦੇ ਆ ਤੁਹਾਨੂੰ ਕੱਲ ਫੇਰ ਰੱਬ ਰੱਖ